ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਜੀਆਂ ਨੂੰ ਆਖਦੇ ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਅੱਜ ਦੇ ਜਿਹੜੇ ਜੀ 29 ਦਸੰਬਰ ਦੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਰਹੇ ਨੇ ਸੁਸ਼ੀਲ ਦਸਾਂਝ ਜੀ। ਸੁਸ਼ੀਲ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਰਾਜਕਰਨ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਫਿਰ ਦੋਸਤੋ ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਕੁਝ ਚਲੰਤ ਮਾਮਲਿਆਂ ਤੇ ਖਾਸ ਤੌਰ ਦੇ ਉੱਤੇ ਸਿਆਸੀ ਮਾਮਲਿਆਂ ਦੇ ਉੱਤੇ ਟਿੱਪਣੀਆਂ ਕਰਿਆ ਕਰਦੇ ਆ ਤੇ ਖਬਰਾਂ ਤੇ ਆਰ ਪਾਰ ਦੇਖਣ ਦੀ ਕੋਸ਼ਿਸ਼ ਰਹਿੰਦੀ ਹੈ। ਸੋ ਅੱਜ ਮੈਂ ਤੁਹਾਡੇ ਨਾਲ ਹਾਂ ਤੇ ਸਾਡੇ ਨਾਲ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ ਅੱਜ ਦੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ। ਸਾਡੇ ਪ੍ਰੋਗਰਾਮ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਨੰਬਰ 408-272-2500 'ਤੇ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਜਸਵੀਰ ਸਿੰਘ ਜੋਸ਼ਨ ਮਾਊਂਟੇਨ ਹਾਊਸ, ਤਲਵਿੰਦਰ ਸਿੰਘ ਗਿੱਲ, ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਸੁਸ਼ੀਲ ਜੀ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕੱਲ੍ਹ ਦਾ ਦੇਖਿਆ ਜਾ ਰਿਹਾ ਵੀ ਟਵਿੱਟਰ ਦੇ ਉੱਤੇ ਜਿਹੜੀ ਆ ਜੰਗ ਲੜੀ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਤੇ ਕੈਪਟਨ ਅਮਰਿੰਦਰ ਦੇ ਦਰਮਿਆਨ। ਕੀ ਕੱਢਣ ਪਾਉਣ ਨੂੰ ਹੈਗਾ ਜੀ ਇਸ ਪੂਰੀ ਗੱਲਬਾਤ ਦੇ ਵਿੱਚੋਂ ਇਹਨਾਂ ਦੀ ਟਵਿੱਟਰ ਦੀ ਜੰਗ 'ਚੋਂ? ਦੇਖੋ ਨਵਾਂ ਜ਼ਮਾਨਾ ਹੈ, ਨਵੀਂ ਟੈਕਨੀਕ ਹੈ ਤੇ ਨਵੀਆਂ ਟੈਕਨੀਕਸ ਨੂੰ ਵਰਤ ਕੇ ਹਰ ਵਿਅਕਤੀ ਜਿਹੜਾ ਆ ਉਹ ਬਰਾਬਰ ਮੈਦਾਨ 'ਚ ਰਹਿਣਾ ਚਾਹੁੰਦਾ ਹੈ ਤੇ ਪਰ ਜਿਹੜੀ ਅਸਲੀ ਲੜਾਈ ਹੈ ਉਹ ਅਸਲੀ ਲੜਾਈ ਤਾਂ ਪੰਜਾਬੀਆਂ ਦੇ ਮੁੱਦੇ ਤੇ ਹੋਣੀ ਚਾਹੀਦੀ ਹੈ ਤੇ ਪੰਜਾਬ ਦੀ ਜ਼ਮੀਨ ਤੇ ਹੋਣੀ ਚਾਹੀਦੀ ਹੈ, ਲੋਕਾਂ 'ਚ ਜਾ ਕੇ ਹੋਣੀ ਚਾਹੀਦੀ ਹੈ ਜੀ। ਇਹ ਨਹੀਂ ਕਿ ਅਰਵਿੰਦ ਕੇਜਰੀਵਾਲ ਜਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿੱਚ ਜਾ ਨਹੀਂ ਰਹੇ। ਅੱਜ ਹੀ ਖਬਰ ਹੈ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਮਜੀਠੇ 'ਚ ਜਾ ਕੇ ਰੋਡ ਸ਼ੋਅ ਕੀਤਾ ਹੈ। ਇਹਦੇ ਕੈਪਟਨ ਅਮਰਿੰਦਰ ਵੀ ਆਪਣੇ ਹਲਕੇ 'ਚ ਵੀ ਤੇ ਸਾਰੇ ਪੰਜਾਬ 'ਚ ਵੀ ਜਾ ਰਹੇ ਨੇ, ਮੀਟਿੰਗਸ ਵਗੈਰਾ ਦਾ ਦੌਰ ਚੱਲ ਰਿਹਾ ਹੈ। ਪਰ ਵਕਤ ਹੋਰ ਪਾਸੇ ਜ਼ਾਇਆ ਕੀਤਾ ਜਾ ਰਿਹਾ ਹੈ। ਜਿਹੜੇ ਪੰਜਾਬ ਦੇ ਮੁੱਦੇ ਹੈ ਉਹਨਾਂ ਤੇ ਇੱਕ ਮਜ਼ਬੂਤੀ ਦੇ ਨਾਲ ਤੇ ਬੱਝਵੇਂ ਤਰੀਕੇ ਦੇ ਨਾਲ ਲੋਕਾਂ ਨਾਲ ਮੇਲ ਜੋਲ ਕਰਕੇ ਲੋਕਾਂ ਨੂੰ ਆਪੋ ਆਪਣੇ ਪੱਖ 'ਚ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀ ਹੈ। ਨਵੀਆਂ ਟੈਕਨੀਕਸ ਜਿਹੜੀਆਂ ਸੋਸ਼ਲ ਸਾਈਟਸ ਜਿਹੜੀਆਂ ਉਹਦੇ ਤੇ ਨੇੜੋਂ ਮੇੜੀ ਹੋਣ ਦਾ ਇੱਕ ਨਵਾਂ ਰਿਵਾਜ ਜਿਹੜਾ ਪੈਦਾ ਹੋ ਗਿਆ। ਪਹਿਲਾਂ ਵੀ ਇੱਕ ਵਾਰ ਤੁਹਾਨੂੰ ਯਾਦ ਹੋਏਗਾ ਕਿ ਟਵਿੱਟਰ ਜੰਗ ਛਿੜੀ ਸੀ ਅਰਵਿੰਦ ਕੇਜਰੀਵਾਲ ਤੇ ਕੈਪਟਨ ਅਮਰਿੰਦਰ 'ਚ ਤੇ ਹੁਣ ਵੀ 28 ਦਸੰਬਰ ਤੋਂ ਕੈਪਟਨ ਅਮਰਿੰਦਰ ਦਾ ਇੱਕ ਟਵੀਟ ਆਇਆ 28 ਦਸੰਬਰ ਨੂੰ ਤੇ ਇਹ ਫਿਰ ਟਵੀਟ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਟਵੀਟ ਤੇ 29 ਦਸੰਬਰ ਤੱਕ 21 ਘੰਟੇ ਤੱਕ ਲਗਾਤਾਰ ਮੇੜੋ ਮੇੜੀ ਹੁੰਦੇ ਰਹੇ ਟਵਿੱਟਰ ਦੇ ਉੱਤੇ ਤੇ ਇੱਕ ਦੂਜੇ ਨੂੰ ਚੁਣੌਤੀਆਂ ਦਿੰਦੇ ਰਹੇ ਕੈਪਟਨ ਅਮਰਿੰਦਰ ਤੇ ਅਰਵਿੰਦ ਕੇਜਰੀਵਾਲ। ਹੋਇਆ ਅਸਲ 'ਚ ਵੀ ਜਦੋਂ ਲੰਬੀ ਤੋਂ ਜਰਨੈਲ ਸਿੰਘ ਨੂੰ ਕੈਂਡੀਡੇਟ ਬਣਾਇਆ ਅਰਵਿੰਦ ਕੇਜਰੀਵਾਲ ਹੋਰਾਂ ਨੇ ਐਲਾਨ ਕੀਤਾ ਲੰਬੀ 'ਚ ਵੱਡੀ ਰੈਲੀ ਕਰਕੇ ਇੱਕ, ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਦਾ ਜਿਹੜਾ ਇੱਕ ਟਵੀਟ ਆ ਗਿਆ ਜੀ। ਕੈਪਟਨ ਅਮਰਿੰਦਰ ਨੇ ਟਵੀਟ ਕੀਤਾ ਵੀ ਲੰਬੀ ਤੋਂ ਜਰਨੈਲ ਸਿੰਘ ਦਾ ਕੈਂਡੀਡੇਟ ਬਣਾਉਣਾ ਆਮ ਆਦਮੀ ਪਾਰਟੀ ਵੱਲੋਂ ਇਹ ਦੱਸਦਾ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿੱਤ ਨੂੰ ਪੱਕੀ ਕਰਨ ਵਾਸਤੇ ਇੱਕ ਗੰਢ ਧੁੱਪ ਕਰ ਲਈ ਹੈ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ। ਉਹਨਾਂ ਨੇ ਇੱਕ ਲਫ਼ਜ਼ ਵਰਤਿਆ ਕੈਪਟਨ ਅਮਰਿੰਦਰ ਨੇ ਵੀ ਇਹਦੇ ਚੋਂ ਅੰਡਰਹੈਂਡ ਡੀਲ ਦੀ ਸਮੈਲ ਆਉਂਦੀ ਹੈ। ਇਹ ਕੈਪਟਨ ਅਮਰਿੰਦਰ ਨੇ 28 ਦਸੰਬਰ ਦੁਪਹਿਰੇ ਇਹ ਕੀਤਾ ਕੋਈ 2:57 ਤੇ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੋਰਾਂ ਦਾ ਜਵਾਬ ਆਇਆ ਵੀ ਸਰ ਤੁਸੀਂ ਪ੍ਰਕਾਸ਼ ਸਿੰਘ ਬਾਦਲ ਜੀ ਜਾਂ ਸੁਖਬੀਰ ਸਿੰਘ ਬਾਦਲ ਜਾਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਲੜ ਰਹੇ ਹੋ ਜਾਂ ਕਿਸੇ ਆਪਣੀ ਸੇਫ ਸੀਟ ਤੋਂ ਲੜ ਰਹੇ ਹੋ। ਨਾਲ ਹੀ ਨਾਲ ਸ਼ੁਰੂ ਹੋ ਗਿਆ ਫਿਰ ਕੰਮ। ਕੈਪਟਨ ਨੇ ਜਵਾਬੀ ਚੈਲੰਜ ਕਰ ਦਿੱਤਾ ਕਿ ਬਾਦਲਾਂ ਦੀ ਇਹ ਖਬਰ ਦੇ ਵਿੱਚ ਵੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਬਾਦਲਾਂ ਦੀ ਕਹਾਣੀ ਤਾਂ ਖਤਮ ਹੋ ਗਈ, ਤੁਸੀਂ ਦੱਸੋ ਕਿੱਥੋਂ ਲੜ ਰਹੇ ਹੋ, ਮੈਂ ਉੱਥੋਂ ਆ ਕੇ ਤੁਹਾਡੇ ਖਿਲਾਫ ਲੜ ਸਕਦਾ। ਕੈਪਟਨ ਅਮਰਿੰਦਰ ਨੇ ਇਸ ਤਰ੍ਹਾਂ ਦਾ ਚੈਲੰਜ ਕੀਤਾ।
ਉਧਰ ਉਹਨਾਂ ਦਾ ਕਹਿਣਾ ਇਹ ਹੈ, ਅਰਵਿੰਦ ਕੇਜਰੀਵਾਲ ਦਾ, ਵੀ ਸਵਾਲ ਇਹ ਹੈ ਕਿ ਤੁਸੀਂ ਮੇਰੇ ਨਾਲ ਲੜਨਾ ਚਾਹੁੰਦੇ ਹੋ। ਬਾਦਲਾਂ ਦੇ ਖਿਲਾਫ ਜਾਂ ਜਿਹੜਾ ਡਰੱਗ ਹੈ ਉਹਦੇ ਖਿਲਾਫ ਲੜਾਈ ਹੈ ਅਸਲ ਦੇ ਵਿੱਚ। ਉਹਦੇ ਖਿਲਾਫ ਲੜਨ ਦੀ ਥਾਂ ਤੁਸੀਂ ਮੇਰੇ ਨਾਲ ਲੜਨਾ ਚਾਹੁੰਦੇ ਆ। ਬਾਦਲ ਵੀ ਕਹਿੰਦੇ ਆ ਕਿ ਉਹ ਮੇਰੇ ਖਿਲਾਫ ਲੜਨਗੇ। ਤੁਸੀਂ ਤੇ ਬਾਦਲ ਦੋਵੇਂ ਮੇਰੇ ਖਿਲਾਫ ਲੜਨ ਦੀਆਂ ਗੱਲਾਂ ਕਰਦੇ ਹੋ, ਤਾਂ ਮਤਲਬ ਤੁਸੀਂ ਰਲੇ ਹੋਏ ਹੋ, ਤੁਸੀਂ ਇੱਕ ਦੂਜੇ ਦੇ ਖਿਲਾਫ ਨਹੀਂ। ਸੋ ਇਸ ਤਰ੍ਹਾਂ ਮੈਂ ਸਾਰੀਆਂ ਟਵੀਟਸ ਤਾਂ ਨਹੀਂ ਤੁਹਾਡੇ ਨਾਲ ਸ਼ੇਅਰ ਕਰਦਾ, ਮਤਲਬ ਲਗਾਤਾਰ ਟਵੀਟ ਚੱਲੇ ਨੇ 21 ਘੰਟੇ ਤੱਕ ਲਗਾਤਾਰ ਕੈਪਟਨ ਤੇ ਅਰਵਿੰਦ ਕੇਜਰੀਵਾਲ ਦੇ ਵਿੱਚ। ਤੇ ਕੈਪਟਨ ਅਰਵਿੰਦ ਕੇਜਰੀਵਾਲ ਦਾ ਜਿਹੜਾ 7 ਟਵੀਟਸ ਦਾ ਇਹੀ ਹੈ ਵੀ ਮੈਂ ਪੰਜਾਬ ਤੋਂ ਚੋਣ ਨਹੀਂ ਵੈਸੇ ਲੜ ਰਿਹਾ, ਪਰ ਮੇਰਾ ਲੜਨ ਦਾ ਜਿਹੜਾ ਮਾਮਲਾ ਹੈ ਆਮ ਆਦਮੀ ਪਾਰਟੀ ਦਾ, ਅਸੀਂ ਬਾਦਲਾਂ ਦੇ ਖਿਲਾਫ ਲੜ ਰਹੇ ਹਾਂ, ਮਜੀਠੀਏ ਦੇ ਖਿਲਾਫ ਲੜ ਰਹੇ ਹਾਂ। ਪੰਜਾਬ ਨੂੰ ਡਰੱਗਸ 'ਚ ਇਹਨਾਂ ਲੋਕਾਂ ਨੇ ਧੱਕ ਦਿੱਤਾ ਹੈ, ਅਸੀਂ ਉਹਨਾਂ ਦੇ ਖਿਲਾਫ ਲੜ ਰਹੇ ਹਾਂ, ਡਰੱਗ ਦੇ ਖਿਲਾਫ ਲੜ ਰਹੇ ਹਾਂ। ਤੇ ਕੈਪਟਨ ਅਮਰਿੰਦਰ ਦਾ ਸਾਰ ਤੱਤ ਇਹ ਹੈ ਵੀ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਏਦਾਂ ਕਹਿ ਰਹੇ ਨੇ ਕਿ ਤੁਸੀਂ ਪੰਜਾਬ ਨੂੰ ਲੈ ਕੇ ਰੌਲਾ ਹੀ ਪਾਉਂਦੇ ਰਹਿੰਦੇ ਆ, ਤੇ ਤੁਸੀਂ ਪੂਰੀ ਦੀ ਪੂਰੀ ਨੌਟੰਕੀ ਕਰਦੇ ਆ, ਨਾਟਕ ਕਰਦੇ ਆ, ਤੇ ਤੁਸੀਂ ਝੂਠ ਬੋਲਦੇ ਆ, ਪਰਸਨਲ ਕਮਿਟਮੈਂਟ ਪਰਸਨਲ ਤੁਸੀਂ ਕਮੈਂਟ ਕਰਦੇ ਆ, ਤੇ ਬਾਅਦ ਵਿੱਚ ਜਿਹੜੇ ਵਾਅਦੇ ਨਹੀਂ ਪੂਰੇ ਕਰ ਪਾਉਂਦੇ ਤੁਸੀਂ, ਜਾਂ ਜਿਹੜੇ ਪਰਸਨਲ ਕਮੈਂਟ ਕਰਦੇ ਉਸ ਤੋਂ ਬਾਅਦ ਫਿਰ ਮਾਫੀਆ ਮੰਗਣ ਲੱਗ ਪੈਂਦੇ ਆ। ਇਸ ਤਰ੍ਹਾਂ ਦੀ ਟਵਿੱਟਰ ਜੰਗ ਚੱਲੀ ਹੈ। ਪਰ ਇਹਦੇ ਚ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਲੋੜ ਇਸ ਗੱਲ ਦੀ ਹੈ ਕਿ ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ, ਕਿਉਂਕਿ ਬਿਲਕੁਲ ਪਾਰਟੀ ਆ, ਭਾਵੇਂ ਲੋਕ ਸਭਾ ਚੋਣ ਲੜੀ ਹੈ, ਇਸ ਪਾਰਟੀ ਨੇ 4 ਸੀਟਾਂ ਜਿੱਤ ਕੇ ਆਪਣੀ ਪੈਠ ਬਣਾਈ ਹੈ, ਪਰ ਉਹਦੇ ਬਾਵਜੂਦ ਆਮ ਆਦਮੀ ਪਾਰਟੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 'ਚ ਪਹਿਲੀ ਵਾਰ ਜਾ ਰਹੀ ਹੈ। ਸੋ ਆਮ ਆਦਮੀ ਪਾਰਟੀ ਦੇ ਚੀਫ ਅਰਵਿੰਦ ਕੇਜਰੀਵਾਲ ਨੂੰ ਇਸ ਜਿਹੜਾ ਇੱਕ ਕਿਸਮ ਦਾ ਕਹਿ ਲਓ ਵੀ ਇੱਕ ਜਾਲ ਵਿਛਾਇਆ ਜਾ ਰਿਹਾ ਹੈ ਰਵਾਇਤੀ ਪਾਰਟੀਆਂ ਵੱਲੋਂ, ਚਾਹੇ ਉਹ ਸਟੇਜਾਂ ਤੇ ਭਾਸ਼ਣਬਾਜ਼ੀ ਕਰਦਿਆਂ ਬਾਦਲ ਸਾਹਿਬ ਜਾਂ ਸੁਖਬੀਰ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਉਹ ਜਾਲ ਸੁੱਟਦੇ ਹੋਣ, ਤੇ ਚਾਹੇ ਟਵਿੱਟਰ ਦੇ ਉੱਤੇ ਕੈਪਟਨ ਅਮਰਿੰਦਰ ਹੋਰੀ ਇਸ ਟਰੈਕ ਵਿਛਾ ਰਹੇ ਹੋਣ। ਇਸ ਟਰੈਕ 'ਚ ਉਲਝਣਾ ਨਹੀਂ ਚਾਹੀਦਾ ਅਰਵਿੰਦ ਕੇਜਰੀਵਾਲ ਹੋਰਾਂ ਨੂੰ, ਕਿਉਂਕਿ ਅਸਲ 'ਚ ਜਿਹੜੇ ਰਵਾਇਤੀ ਕਿਸਮ ਦੀਆਂ ਪਾਰਟੀਆਂ ਦੇ ਆਗੂ ਹੈ ਉਹਨਾਂ ਨੂੰ ਇਹ ਜ਼ਰੂਰ ਹੈ, ਕਿਉਂਕਿ ਪੰਜਾਬ ਦੇ ਵਿੱਚ ਇੱਕ ਬਦਲਾਅ ਦਾ ਥੋੜ੍ਹਾ ਬਹੁਤ ਇੱਕ ਸੀਨ ਜ਼ਰੂਰ ਦਿਖਾਈ ਦੇ ਰਿਹਾ ਹੈ, ਲੋਕਾਂ 'ਚ ਇੱਕ ਉਤਸ਼ਾਹ ਵੀ ਦਿਖਾਈ ਦੇ ਰਿਹਾ ਹੈ। ਇਹਦਾ ਮਤਲਬ ਇਹ ਨਹੀਂ ਕਿ ਲੋਕ ਜਿਹੜੇ ਹੈ ਉਹ ਇਹ ਦੇਖ ਰਹੇ ਹੈ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਜਿੱਤੇਗੀ ਤੇ ਜਿੱਤਣ ਤੋਂ ਬਾਅਦ ਪੰਜਾਬ ਦੀ ਸਾਰੀ ਤਸਵੀਰ ਬਦਲ ਜਾਏਗੀ। ਏਦਾਂ ਨਹੀਂ ਹੈ। ਲੋਕ ਇਹ ਸੋਚ ਰਹੇ ਹੈ ਵੀ ਘੱਟੋ ਘੱਟ 70 ਸਾਲ ਦੀ 68 ਸਾਲ ਦੀ ਜਿਹੜੀ ਗੁਲਾਮੀ ਦਾ ਇੱਕ ਅਹਿਸਾਸ ਕਰਾ ਰਹੀਆਂ ਸਾਡੀਆਂ ਰਵਾਇਤੀ ਪਾਰਟੀਆਂ, ਚਾਹੇ ਉਹ ਬੀਜੇਪੀ, ਅਕਾਲੀ ਗੱਠਜੋੜ ਤੇ ਚਾਹੇ ਕਾਂਗਰਸ, ਜਿਨ੍ਹਾਂ ਨੇ ਬਦਲ ਕੇ ਰਾਜ ਕੀਤਾ ਪੰਜਾਬ ਦੇ ਉੱਤੇ, ਵੀ ਉਹਨਾਂ ਨੇ ਜਿਸ ਤਰ੍ਹਾਂ ਪੰਜਾਬ ਨੂੰ ਪਿੱਛੇ ਧੱਕ ਦਿੱਤਾ ਹੈ, ਅੱਜ ਪੰਜਾਬ 17ਵੇਂ ਨੰਬਰ ਤੇ ਹੈ, ਵੀ ਉਹ ਜਿਹੜੀ ਬਰਬਾਦੀ ਪੰਜਾਬ ਦੀ ਹੋਈ ਹੈ ਘੱਟੋ ਘੱਟ ਉਹ ਰੁਕ ਜਾਏ। ਇਸ ਕਰਕੇ ਲੋਕ ਬਦਲ ਚਾਹੁੰਦੇ ਹੈ। ਅੱਗੇ ਹੋਏ ਨੇ ਲੋਕ, ਥੱਕੇ ਹੋਏ ਨੇ ਲੋਕ, ਨਿਰਾਸ਼ ਨੇ ਲੋਕ, ਉਦਾਸ ਨੇ ਲੋਕ, ਆਪਣੀਆਂ ਉਦਾਸੀਆਂ ਜਿਹੜੀਆਂ ਆ, ਆਪਣੀਆਂ ਨਿਰਾਸ਼ਤਾਵਾਂ, ਆਪਣੀਆਂ ਥਕਾਵਟਾਂ, ਇਹ ਸਾਰਾ ਕੁਝ ਆਪਣੇ ਸਿਰ ਤੋਂ ਬੋਝ ਜਿਹੜੇ ਹੈ ਉਹ ਲਾਉਣ ਦੀ ਕੋਸ਼ਿਸ਼ ਹੈ ਪੰਜਾਬ ਦੇ ਲੋਕਾਂ ਦੀ। ਉਹਨਾਂ ਦੀ ਨੀਝ ਜਿਹੜੀ ਇਸ ਪਾਸੇ ਲੱਗੀ ਹੋਈ ਹੈ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਵੱਲ। ਇਸ ਕਰਕੇ ਮੇਰਾ ਕਹਿਣਾ ਇਹ ਹੈ ਵੀ ਟਵਿੱਟਰ ਜੰਗ ਦੀ ਥਾਂ ਦੇ ਉੱਤੇ ਮੈਦਾਨੇ ਜੰਗ 'ਚ ਆ ਕੇ ਜਿੱਦਾਂ ਲੜਦੇ ਨੇ ਯੋਧੇ ਉੱਦਾਂ ਲੜਿਆ ਜਾਣਾ ਚਾਹੀਦਾ। ਟਵਿੱਟਰ ਜੰਗ ਦੀ ਇਸ ਆਭਾਸੀ ਕਿਸਮ ਦੀ, ਭਰਮਾਊ ਕਿਸਮ ਦੀ ਜਿਹੜੀ ਜੰਗ ਹੈ ਉਹਨੂੰ ਬਹੁਤੀ ਤਵੱਜੋ ਨਹੀਂ ਦੇਣੀ ਚਾਹੀਦੀ, ਮੇਰਾ ਮੰਨਣਾ ਇਹ ਹੈ। ਜੀ ਅਗਲੀ ਗੱਲ ਕਰੀਏ ਸੁਸ਼ੀਲ ਜੀ, ਬਹੁਤ ਚਿਰ ਤੋਂ ਇੰਤਜ਼ਾਰ ਆ ਸਾਰਿਆਂ ਨੂੰ ਵੀ ਚੋਣਾਂ ਕਦੋਂ ਜਿਹੜੀਆਂ ਡਿਕਲੇਅਰ ਹੋਣਗੀਆਂ, ਕਦੋਂ ਦੱਸਿਆ ਜਾਵੇਗਾ। ਚੋਣ ਜ਼ਾਬਤਾ ਕਹਿੰਦੇ ਬਹੁਤ ਨਜ਼ਦੀਕ ਆ, ਤਕਰੀਬਨ ਕਹਿ ਰਹੇ ਵੀ 8 ਜਾਂ 12 ਫਰਵਰੀ ਦੇ ਦਰਮਿਆਨ ਜਿਹੜੀਆਂ ਚੋਣਾਂ ਹੋ ਸਕਦੀਆਂ ਨੇ। ਜੀ ਅਸਲ 'ਚ ਕਈ ਚੀਜ਼ਾਂ ਨੇ ਇਹਦੇ 'ਚ, ਅਸੀਂ ਪਿਛਲੇ ਵਾਰ ਵੀ ਇਹ ਗੱਲ ਕੀਤੀ ਸੀ, ਕਿਤੇ ਤਾਂ ਇਹ ਵੀ ਲੱਗਦਾ ਰਿਹਾ ਸਾਨੂੰ ਵੀ ਸ਼ਾਇਦ ਕੁਝ ਸਮਾਂ ਹੋਰ ਦਿੱਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠਜੋੜ ਨੂੰ, ਵੀ ਜਿਹੜੇ ਥੋੜੇ ਬਹੁਤ ਲੋਕਾਂ ਦੇ ਨਾਲ ਲੋਕਾਂ ਨੂੰ ਜਿਹੜਾ ਤੋਹਫਿਆਂ ਦੀ ਬਰਸਾਤ ਜਾਂ ਗੱਫੇ ਦੇਣ ਦਾ ਜਿਹੜਾ ਕੰਮ 5-7-10 ਦਿਨ ਹੋਰ ਇਹ ਕਰ ਲੈਣ, ਜਾਂ ਲੋਕਾਂ ਨੂੰ ਭਰਮਾਉਣ ਦਾ ਕੰਮ ਹੋਰ ਕਰ ਲੈਣ। ਇਸ ਕਰਕੇ ਸ਼ਾਇਦ ਕਿਤੇ ਨਾ ਕਿਤੇ ਨਰਿੰਦਰ ਮੋਦੀ ਦੀ ਸਰਕਾਰ ਦਾ ਇੱਕ ਦਬਾਅ ਕੰਮ ਕਰ ਰਿਹਾ ਹੋ ਸਕਦਾ ਭਾਰਤੀ ਚੋਣ ਕਮਿਸ਼ਨ ਤੇ, ਇਸ ਕਰਕੇ ਲੇਟ ਫੇਟ ਹੋ ਰਿਹਾ।
ਪਰ ਨਾਲ ਦੀ ਨਾਲ ਇਹ ਵੀ ਲੱਗਦਾ ਰਿਹਾ ਵੀ ਹੁਣ ਸਮਾਂ ਇੱਧਰ ਆ ਗਿਆ ਵੀ ਬਹੁਤੀ ਦੇਰ ਵੀ ਨਹੀਂ ਕੀਤੀ ਜਾ ਸਕਦੀ। ਚੋਣਾਂ ਦਾ ਐਲਾਨ ਤਾਂ ਕਰਨਾ ਹੀ ਪੈਣਾ, ਕਿਉਂਕਿ ਫਿਰ ਪੰਜਾਬ ਦੇ ਵਿੱਚ ਸਮਾਂ ਨਹੀਂ ਰਹੇਗਾ ਚੋਣਾਂ ਕਰਵਾਉਣ ਦਾ, ਕਿਉਂਕਿ ਫਰਵਰੀ ਐਂਡ ਤੋਂ ਪੰਜਾਬ ਦੇ ਵਿੱਚ ਐਗਜ਼ਾਮ ਸ਼ੁਰੂ ਹੋ ਜਾਂਦੇ ਹੈ, ਫਿਰ ਫਸਲਵਾੜੀ ਦਾ ਵੀ ਮਾਮਲਾ ਹੈ, ਇਸ ਕਰਕੇ ਫਰਵਰੀ ਹੀ ਸੂਟ ਕਰਦੀ ਹੈ। ਪਿਛਲੀ ਵਾਰ ਵੀ 17 ਫਰਵਰੀ ਨੂੰ ਚੋਣ ਹੋਈ ਸੀ ਵਿਧਾਨ ਸਭਾ ਦੀ, ਨੰਬਰ 1 ਤਾਂ ਫਰਵਰੀ ਹੀ ਸੂਟ ਕਰਦੀ ਹੈ। ਤੇ ਇਸ ਕਰਕੇ ਜਿਹੜੀਆਂ ਤਾਜ਼ਾ ਜਾਣਕਾਰੀਆਂ ਸਾਡੇ ਕੋਲ ਆ ਰਹੀਆਂ, ਖਬਰਾਂ ਦੇ ਬੁਲੇਟਿਨ 'ਚ ਵੀ ਅਸੀਂ ਥੋੜ੍ਹੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਚੋਣ ਕਮਿਸ਼ਨ ਨੇ ਹੁਣ ਕੀ ਕੀਤਾ, ਸਟੇਟ ਗੌਰਮੈਂਟਸ ਨੂੰ ਤੇ ਸੈਂਟਰ ਗੌਰਮੈਂਟ ਨੂੰ ਇੱਕ ਲੈਟਰ ਕੱਢਿਆ, ਜਿਹਦੇ 'ਚ ਲੈਟਰ ਕੱਢਿਆ ਉਹਨਾਂ ਨੇ ਕਿ ਵੀ ਤੁਸੀਂ ਤਿਆਰ ਹੋ ਜਾਓ ਚੋਣ ਜ਼ਾਬਤਾ ਲਾਗੂ ਕਰਨ ਵਾਸਤੇ। ਖਾਸ ਤੌਰ ਤੇ ਸਟੇਟ ਗੌਰਮੈਂਟਸ ਜਿਹੜੀਆਂ ਜਿੱਥੇ ਜਿੱਥੇ ਚੋਣਾਂ ਹੋ ਰਹੀਆਂ, ਜਿਹਦੇ 'ਚ ਪੰਜਾਬ ਸ਼ਾਮਲ ਹੈ, ਉੱਤਰ ਪ੍ਰਦੇਸ਼ ਹੈ, ਉੱਤਰਾਖੰਡ, ਗੋਆ ਤੇ ਮਣੀਪੁਰ, ਉਹਨਾਂ ਦੇ ਚੀਫ ਸੈਕਟਰੀਆਂ ਨੂੰ ਚਿੱਠੀਆਂ ਲਿਖਤੀਆਂ ਚੋਣ ਕਮਿਸ਼ਨ ਨੇ। ਤੇ ਉਹਨਾਂ ਨੇ ਕਿਹਾ, ਚੋਣ ਕਮਿਸ਼ਨ ਨੇ ਕਿਹਾ ਚਿੱਠੀਆਂ 'ਚ ਸੰਕੇਤ ਇਸ ਕਿਸਮ ਦਾ ਆ ਵੀ 4 ਜਨਵਰੀ ਨੂੰ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਅੱਜ ਸਾਡੇ ਇੱਥੇ ਸ਼ੁੱਕਰਵਾਰ ਹੈ, 33 ਦਸੰਬਰ ਹੈ, ਕੱਲ ਨੂੰ ਇਸ ਸਾਲ ਦਾ ਆਖਰੀ ਦਿਨ ਹੋਏਗਾ ਸਾਡੇ, ਜਾਣੀ ਉਹੀ 4 ਦਿਨ ਹੀ ਰਹਿ ਗਏ, ਕਹਿ ਲਓ 5ਵੇਂ ਦਿਨ, ਹੁਣ ਤੋਂ 5ਵੇਂ ਦਿਨ 4 ਜਨਵਰੀ ਨੂੰ ਇਹਨਾਂ 5 ਸੂਬਿਆਂ ਦੇ ਵਿੱਚ ਚੋਣ ਜਿਹੜਾ ਐਲਾਨ ਹੋ ਜਾਏਗਾ। ਤੇ ਜੇ ਉੱਦਾਂ ਗੱਲ ਕਰਨੀ ਹੋਵੇ ਤਾਂ ਉੱਤਰ ਪ੍ਰਦੇਸ਼ ਨੂੰ ਛੱਡ ਕੇ, ਕਿਉਂਕਿ ਉੱਤਰ ਪ੍ਰਦੇਸ਼ ਇੱਕ ਵੱਡਾ ਸੂਬਾ ਆ, ਉੱਥੇ ਵੱਖ-ਵੱਖ ਪੜਾਵਾਂ 'ਚ ਵੋਟਾਂ ਪੈਣਗੀਆਂ ਜੀ। ਤੇ ਬਾਕੀ ਜਿਹੜੇ ਸੂਬੇ ਆ ਉਹਨਾਂ 'ਚ ਇੱਕ ਦਿਨ 'ਚ ਹੀ ਵੋਟਾਂ ਪੈ ਜਾਣੀਆਂ। ਚੋਣ ਕਮਿਸ਼ਨ ਨੇ ਕੁਝ ਏਦਾਂ ਦੇ ਪ੍ਰਬੰਧ ਵੀ ਕਰਨੇ ਸ਼ੁਰੂ ਕਰ ਦਿੱਤੇ ਹੈ ਵੀ ਖਾਸ ਤੌਰ ਤੇ ਪੰਜਾਬ ਦੇ ਹਵਾਲੇ ਨਾਲ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਜਿਹੜੀਆਂ ਅਰਧ ਸੁਰੱਖਿਆ ਬਲ ਹੈਗੇ ਆ, ਜਿਹਨਾਂ ਨੂੰ ਤੁਸੀਂ BSF ਹੈ ਜਾਂ CRP ਹੈ, ਏਦਾਂ ਦੇ ਜਿਹੜੇ ਅਰਧ ਸੁਰੱਖਿਆ ਬਲ ਹੈਗੇ ਆ, ਇਹਨਾਂ ਦੀਆਂ 50 ਕੰਪਨੀਆਂ ਵੀ ਚੋਣ ਕਮਿਸ਼ਨ ਨੇ ਅਲਾਟ ਕਰ ਦਿੱਤੀਆਂ। ਦੇਖੋ ਜਦੋਂ ਚੋਣ 4 ਜਨਵਰੀ ਨੂੰ ਐਲਾਨ ਹੋਏਗਾ ਤੇ ਨਾਲ ਦੀ ਨਾਲ ਹੀ 4 ਜਨਵਰੀ ਨੂੰ ਐਲਾਨ ਤੋਂ ਤੁਰੰਤ ਬਾਅਦ ਇਹ ਜਿਹੜੀਆਂ ਤੈਨਾਤੀ ਇਹਨਾਂ ਦੀ ਹੋ ਜਾਣੀ ਹੈ ਸੰਵੇਦਨਸ਼ੀਲ ਥਾਵਾਂ ਦੇ ਉੱਤੇ। ਇਸ ਤਰ੍ਹਾਂ ਦੀਆਂ ਖਬਰ ਆ ਰਹੀ ਹੈ। ਇਹਦਾ ਮਤਲਬ ਕੀ ਹੋਇਆ ਜੇ 4 ਜਨਵਰੀ ਨੂੰ ਐਲਾਨ ਹੋ ਜਾਂਦਾ ਹੈ ਵੋਟਾਂ ਦਾ, ਤੇ ਇਹਦਾ ਮਤਲਬ ਹੈ ਕਿ ਚੋਣ ਜ਼ਾਬਤਾ ਨਾਲ ਦੀ ਨਾਲ ਲੱਗੇਗਾ ਤੇ 8 ਤੋਂ 12 ਫਰਵਰੀ ਦੇ ਵਿਚਾਲੇ ਕੋਈ ਤਾਰੀਖ ਜਿਹੜੀ ਹੈ ਤੈਅ ਹੋ ਸਕਦੀ ਹੈ ਪੰਜਾਬ ਦੇ ਵਿੱਚ ਚੋਣਾਂ ਦੀ। ਤੇ ਦੂਜੀ ਗੱਲ ਇਹਦੇ 'ਚ ਇੱਕ ਥੋੜ੍ਹੀ ਜਿਹੀ ਮੈਂ ਵਾਧੂ ਗੱਲ ਸਿਰਫ ਇੰਨੀ ਕੀ ਕਰਨੀ ਹੈ ਵੀ ਚੋਣ ਅਬਜ਼ਰਵਰ ਵੀ ਲਾ ਦਿੱਤੇ ਗਏ ਨੇ ਪੰਜਾਬ ਦੇ ਵਿੱਚ, ਉਹਨਾਂ ਦੀ ਤੈਨਾਤੀ ਬੜੀ ਛੇਤੀ ਕਰ ਦਿੱਤੀ ਜਾਣੀ ਹੈ। ਤੇ ਕੁਝ ਜਿਹੜਾ ਇੱਕ ਇਸ ਕਿਸਮ ਦਾ ਮਾਹੌਲ ਵੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਚੋਣਾਂ ਦੇ ਦੌਰਾਨ ਵੀ ਜਿਹੜੇ ਉਮੀਦਵਾਰ ਹੈ ਜਾਂ ਪਾਰਟੀਆਂ ਆ, ਉਹ ਲੋਕਾਂ ਨੂੰ ਭਰਮਾਉਣ ਵਾਸਤੇ ਜਿਹੜੀ ਕੈਸ਼ ਵੰਡਦੀਆਂ ਰਹੀਆਂ, ਪੈਸੇ ਵੰਡਦੀਆਂ ਰਹੀਆਂ ਜਾਂ ਕੁਝ ਹੋਰ ਤੋਹਫੇ ਦੀ ਵੰਡ ਕਰਦੀਆਂ ਰਹੀਆਂ, ਉਹਦੇ ਤੇ ਵੀ ਰੋਕ ਲਾਈ ਜਾਵੇ। ਇਹਦੇ ਪ੍ਰਬੰਧ ਵੀ ਚੋਣ ਕਮਿਸ਼ਨ ਨੇ ਹੁਣ ਤੋਂ ਸ਼ੁਰੂ ਕਰ ਦਿੱਤੇ ਹੈ। ਇਹ ਵੀ ਕਹਿ ਦਿੱਤਾ ਕਿ 50,000 ਰੁਪਏ ਤੋਂ ਜ਼ਿਆਦਾ ਕੋਈ ਵੀ ਕੈਂਡੀਡੇਟ ਆਪਣੇ ਕੋਲ ਨਗਦ ਨਹੀਂ ਰੱਖ ਸਕਦਾ ਜਦੋਂ ਉਹਨੇ ਜਾਣਾ ਕਿਤੇ, ਤੇ 50,000 ਰੁਪਏ ਤੋਂ ਜ਼ਿਆਦਾ ਜੇ ਹੋਏ ਤੇ ਨਾਲ ਦੀ ਨਾਲ ਉਹਦੇ ਤੇ ਕੇਸ ਦਰਜ ਹੋਏਗਾ ਤੇ ਉਹਦੇ ਤੇ ਐਕਸ਼ਨ ਕੀਤਾ ਜਾ ਸਕਦਾ। ਇਹ ਸਾਰੀਆਂ ਜਿਹੜੀਆਂ ਤਿਆਰੀਆਂ ਦਿਖਾਈ ਦੇ ਰਹੀਆਂ, ਉਹਦੇ ਤੋਂ ਲੱਗਦਾ ਹੈ ਵੀ ਬਹੁਤ ਛੇਤੀ ਹੁਣ 4 ਜਨਵਰੀ ਤੱਕ ਚੋਣਾਂ ਦਾ ਐਲਾਨ ਹੋਏਗਾ ਤੇ 8 ਤੋਂ ਲੈ ਕੇ 12 ਫਰਵਰੀ ਤੱਕ ਪੰਜਾਬ 'ਚ ਚੋਣਾਂ ਹੋ ਜਾਣਗੀਆਂ, ਹੋਣਗੀਆਂ ਇੱਕੋ ਦਿਨ। ਜੀ ਅਗਲੀ ਖਬਰ ਵੱਲ ਵਧਣ ਤੋਂ ਪਹਿਲਾਂ ਆਪਣੇ ਸਰੋਤਿਆਂ ਨੂੰ ਦੱਸ ਜਾਈਏ ਵੀ ਸ਼ੁੱਕਰਵਾਰ ਸਵੇਰ ਨੂੰ ਜਿਹੜਾ ਚੋਣ ਦੰਗਲ ਪ੍ਰੋਗਰਾਮ ਹੁੰਦਾ ਆ, ਉਸ ਦੇ ਵਿੱਚ ਜਿਹੜੇ ਮਿੰਟੂ ਗੁਰੂਸਰੀਆ ਜੀ ਦੇ ਨਾਲ ਗੱਲਬਾਤ ਹੁੰਦੀ ਆ, ਉਹ ਸਵੇਰੇ 8:15 ਵਜੇ ਤੋਂ ਲੈ ਕੇ 10 ਵਜੇ ਤੱਕ ਉਹ ਪ੍ਰੋਗਰਾਮ ਹੁੰਦਾ ਆ। ਇਹ ਸ਼ੁੱਕਰਵਾਰ ਦਾ ਵਿਸ਼ੇਸ਼ ਪ੍ਰੋਗਰਾਮ ਮਿੰਟੂ ਗੁਰੂਸਰੀਆ ਜੀ ਦੇ ਨਾਲ ਹੁੰਦਾ ਆ, ਜਿਸ ਦੇ ਵਿੱਚ ਪਹਿਲੋਂ ਆਪਾਂ ਖਬਰਾਂ ਦੇ ਉੱਤੇ ਨਜ਼ਰ ਬਣਾਉਂਦੇ ਹਾਂ। 8:15 ਵਜੇ ਜਿਹੜੀਆਂ ਉਹ ਖਬਰਾਂ ਆਪਾਂ ਲੈ ਕੇ ਹਾਜ਼ਰ ਹੁੰਦੇ ਹਾਂ, ਉਹਨਾਂ ਦੇ ਨਾਲ ਜਿਹੜੀਆਂ ਮੁੱਖ ਖਬਰਾਂ ਹੁੰਦੀਆਂ ਨੇ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਮਿੰਟੂ ਗੁਰੂਸਰੀਆ ਜੀ ਦਿੰਦੇ ਆ, ਅਤੇ ਉਸ ਦੇ ਵਿੱਚ ਤੁਸੀਂ ਜਿਹੜਾ ਕੋਈ ਵੀ ਪੰਜਾਬ ਭਾਰਤ ਦੀ ਸਿਆਸਤ ਦੇ ਨਾਲ ਜੁੜੇ ਜਿਹੜੇ ਸਵਾਲ ਆ ਉਹਨਾਂ ਨੂੰ ਤੁਸੀਂ ਉਦੋਂ ਕਰ ਸਕੋਗੇ 408-272-5200 ਦੇ ਉੱਤੇ ਸ਼ੁੱਕਰਵਾਰ ਨੂੰ ਸਵੇਰੇ 8:15 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ। ਤੇ ਸੁਣਿਓ ਜ਼ਰੂਰ ਜੀ, ਪੰਜਾਬ ਚੋਣ ਦੰਗਲ ਇਹ ਪ੍ਰੋਗਰਾਮ ਰੋਜ਼ਾਨਾ ਸਵੇਰੇ 8:15 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਤੁਹਾਡੇ ਲਈ ਪੇਸ਼ ਕਰਦੇ ਹਾਂ ਪੰਜਾਬੀ ਰੇਡੀਓ USA ਦੇ ਉੱਤੇ। ਅਗਲੀ ਆਪਾਂ ਗੱਲ ਕਰੀਏ ਨੋਟਬੰਦੀ ਦੇ 50 ਦਿਨ ਪੂਰੇ, ਹਾਲਾਤ ਕਹਿੰਦੇ ਸੀ ਵੀ ਸੁਧਰਨਗੇ ਪਰ ਉਸ ਤੋਂ ਉਲਟੀ ਨਜ਼ਰ ਆ ਰਹੇ ਨੇ। ਨਹੀਂ, ਹਾਲਾਤ ਸੁਧਰਨ ਦੀ ਥਾਂ ਦੇ ਉੱਤੇ ਵਿਗੜੇ ਨੇ ਜੀ। ਅੱਗੇ ਜਿਹੜੇ ਨੋਟਬੰਦੀ ਦੇ ਅਸਰ ਨੇ
ਉਹ ਰੋਜ਼ ਹੀ ਚਰਚਾ ਕਰਦੇ ਰਹੇ ਹਾਂ, ਖਬਰਾਂ 'ਚ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਰਹੇ ਹਾਂ ਕਿ ਹਾਲਾਤ ਕੀ ਨੇ, ਇੰਡਸਟਰੀ ਦਾ ਕੀ ਬਣਿਆ। ਇਹ ਇੱਕ ਪੂਰੀ ਰਿਪੋਰਟ ਸੰਖੇਪ ਜੀ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਵੀ ਕਿਵੇਂ 30 ਤੋਂ 40% ਤੱਕ ਇੰਡਸਟਰੀ ਜਿਹੜੀ ਹੈ ਉਹ ਪੰਜਾਬ ਦੀ ਇੰਡਸਟਰੀ ਹਵਾਲੇ ਨਾਲ ਕੀਤੀ ਸੀ, ਉਹ ਤਬਾਹ ਹੋ ਗਈ। ਅੰਮ੍ਰਿਤਸਰ ਤੋਂ ਤੁਹਾਨੂੰ ਯਾਦ ਹੈ ਕਿ ਅੰਮ੍ਰਿਤਸਰ 'ਚ ਪਿੱਛੇ ਜਿੰਨੇ ਵਪਾਰੀ ਹੈ ਉਹਨਾਂ ਨੇ ਜਾਂ ਜਿਹੜੇ ਉਦਯੋਗਪਤੀ ਹੈ ਉਹਨਾਂ ਨੇ ਆਪਣੀਆਂ ਫੈਕਟਰੀਆਂ ਨੂੰ ਤਾਲੇ ਲਾ ਕੇ ਕੁੰਜੀਆਂ DC ਰਾਹੀਂ ਪ੍ਰਧਾਨ ਮੰਤਰੀ ਨੂੰ ਭੇਜਦੀਆਂ ਵੀ ਆਹ ਲਓ ਜੀ, ਆਪ ਹੀ ਚਲਾ ਲਓ, ਸਾਡੀਆਂ ਫੈਕਟਰੀਆਂ ਸਾਡੇ ਤੋਂ ਚੱਲਦੀਆਂ ਨਹੀਂ ਭਾਈ। 3 ਲੱਖ ਕਾਮੇ ਕੰਮ ਕਰਦੇ ਆ ਅੰਮ੍ਰਿਤਸਰ ਦੀਆਂ ਇਹਨਾਂ ਪ੍ਰਾਇਮਰੀ ਯੂਨਿਟਸ ਦੇ ਵਿੱਚ, ਜਿਹੜੇ ਇੰਡਸਟਰੀ ਦੇ ਯੂਨਿਟ ਹੈ। ਅੰਮ੍ਰਿਤਸਰ ਕੋਈ ਉਸ ਕਿਸਮ ਦਾ ਇੰਡਸਟਰੀ ਦੀ ਹੱਬ ਨਹੀਂ ਹੈ ਜਿਸ ਕਿਸਮ ਦੀ ਇੰਡਸਟਰੀ ਦੀ ਹੱਬ ਵੱਖਰੇ ਵੱਖਰੇ ਰੂਪ ਦੇ ਵਿੱਚ ਲੁਧਿਆਣਾ ਹੈ। ਲੁਧਿਆਣੇ ਦੀ ਹਾਲਤ ਵੀ ਲੈ ਦੇ ਕੇ ਇਹੀ ਹੈ। ਜਿਹੜੀਆਂ ਸਾਡੀਆਂ ਸਮਾਲ ਇੰਡਸਟਰੀਜ਼ ਹੈਗੀਆਂ ਉਹ ਪਹਿਲਾਂ ਤਬਾਹ ਹੋ ਚੁੱਕੀਆਂ। ਬਟਾਲਾ ਪਹਿਲੇ ਤਬਾਹ ਹੋ ਚੁੱਕਾ, ਗੁਰਾਇਆ ਪਹਿਲੇ ਤਬਾਹ ਹੋ ਚੁੱਕਾ। ਛੋਟੀਆਂ ਜਿਹੜੀਆਂ ਸਾਡੀਆਂ ਸਮਾਲ ਇੰਡਸਟਰੀਆਂ ਸੀਗੀਆਂ, ਗੋਬਿੰਦਗੜ੍ਹ ਪਹਿਲੇ ਤਬਾਹ ਹੋ ਚੁੱਕਾ। ਇਹ ਜਿਹੜਾ ਥੋੜ੍ਹਾ ਬਹੁਤ ਬਚਾਅ ਸੀ ਇਹ ਵੀ ਖਤਮ ਹੋ ਗਿਆ। ਤੇ ਇਹਦੇ ਨਾਲ ਸਾਡੇ ਕੋਲ ਤਾਜ਼ਾ ਰਿਪੋਰਟ ਇਹ ਆ ਰਹੀ ਹੈ ਵੀ ਕੈਸ਼ ਦੀ ਇੰਨੀ ਜ਼ਿਆਦਾ ਕਿੱਲਤ ਜਿਹੜੀ ਹਾਲੇ ਵੀ ਪੂਰੀ ਨਹੀਂ ਹੋਈ। ਕੱਲ ਵੀ ਮੈਂ ਆਪਣੀ ਗੱਲ ਕਰਦਾ, ਤੁਸੀਂ ਕਿਸੇ ਹੋਰ ਦੀ ਗੱਲ ਕੀ ਕਰਦੇ? ਅਸੀਂ ਚੰਡੀਗੜ੍ਹ ਦੇ ਵਿੱਚ ਹੈ, ਭਾਵੇਂ ਚੰਡੀਗੜ੍ਹ ਦੇ ਲੋਕਾਂ ਨੇ BJP ਨੂੰ ਜਿਤਾਤਾ ਤੇ ਪੇਸ਼ ਇਹ ਕੀਤਾ ਗਿਆ ਵੀ BJP ਨੇ ਜਿਹੜਾ ਜਾਂ ਉਹਨਾਂ ਦੀ ਅਗਵਾਈ 'ਚ ਮੋਦੀ ਸਾਹਿਬ ਨੇ ਜਿਹੜਾ ਭਾਰਤ ਦੇ ਵਿੱਚ ਨੋਟਬੰਦੀ ਕੀਤੀ ਹੈ ਉਹਦੇ ਤੇ ਚੰਡੀਗੜ੍ਹ ਦੇ ਲੋਕਾਂ ਨੇ BJP ਨੂੰ ਜਿਤਾ ਕੇ ਕਿਸਮ ਦੀ ਮੋਹਰ ਲਾ ਦਿੱਤੀ ਹੈ, ਜਦਕਿ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਕਿਉਂਕਿ ਚੰਡੀਗੜ੍ਹ ਤੇ ਜਿਹੜੇ ਰਿਮੋਟ ਏਰੀਏ ਆ ਦੇਸ਼ ਦੇ ਜਾਂ ਪੰਜਾਬ ਦੇ ਵੀ ਕੁਝ ਏਰੀਏ ਉਹਦੇ 'ਚ ਬਹੁਤ ਫਰਕ ਹੈ। ਦੂਜੀ ਗੱਲ ਮੁੱਦਿਆਂ ਦਾ ਵੀ ਫਰਕ ਹੁੰਦਾ ਜੀ। ਤੀਜੀ ਗੱਲ ਹੈ ਕਿ ਭਰਮਜਾਲ ਵੀ ਖੜਾ ਕਰਦਾ ਹੁੰਦਾ। 150 ਨੁੱਕੜ ਨਾਟਕ ਕਰਵਾਏ ਗਏ ਨੋਟਬੰਦੀ ਦੇ ਪੱਖ ਦੇ ਵਿੱਚ ਚੰਡੀਗੜ੍ਹ ਦੇ ਹਰ ਮੁਹੱਲੇ ਦੇ ਵਿੱਚ, ਹਰ ਸੈਕਟਰ ਦੇ ਵਿੱਚ, ਤੇ ਲੋਕਾਂ ਨੂੰ ਏਦਾਂ ਭਰਮਜਾਲ 'ਚ ਫਸਾ ਲਿਆ ਗਿਆ ਤੇ ਫਿਰ ਵੋਟਿੰਗ ਵੀ ਕਿਸ ਢੰਗ ਨਾਲ ਹੋਈ ਇੱਕ ਵੱਖਰਾ ਮਾਮਲਾ ਹੈ। ਸੋ ਅਲਟੀਮੇਟਲੀ ਚੰਡੀਗੜ੍ਹ ਦੀ ਮੈਂ ਗੱਲ ਦੱਸ ਰਿਹਾ ਸੀ ਆਪਣੀ। ਕੱਲ ਅਸੀਂ ਇੱਕ ਥੀਏਟਰ 'ਚ ਜਾਣਾ ਸੀ, ਉੱਥੇ ਉਹ ਟਿਕਟ ਤੇ ਥੀਏਟਰ ਸੀ। ਪਹਿਲੀ ਵਾਰ ਚੰਡੀਗੜ੍ਹ 'ਚ ਟਿਕਟ ਤੇ ਥੀਏਟਰ ਕੀਤਾ ਗਿਆ। ਅਸੀਂ ਥੀਏਟਰ ਦੇਖਣ ਜਾਣਾ ਸੀ। ਪੱਛਮੀ ਬੰਗਾਲ ਦੀ 1870-74 ਦੇ ਵਿੱਚ ਇੱਕ ਵੇਸਵਾ ਹੋਈ ਆ ਜਿਹਨੇ ਬਾਅਦ ਵਿੱਚ ਥੀਏਟਰ 'ਚ ਕੰਮ ਕਰਨਾ ਸ਼ੁਰੂ ਕੀਤਾ। ਵਿਨੋਦ ਲਈ ਉਹਦਾ ਨਾਂ ਸੀ। ਉਹ ਬੜਾ ਕਮਾਲ ਦਾ ਕਰੈਕਟਰ ਹੈ। ਉਹਦੇ ਤੇ ਥੀਏਟਰ ਸੀ ਤੇ ਉਹ ਪਹਿਲੀ ਵਾਰ ਚੰਡੀਗੜ੍ਹ ਦੇ ਵਿੱਚ ਕੀਤਾ ਗਿਆ, ਜਿਹਦੇ ਤੇ ਟਿਕਟ ਲੈ ਕੇ ਤੁਸੀਂ ਦੇਖ ਸਕਦੇ ਸੀ। ਤੇ ਸਾਡੇ ਸਮੇਤ ਬਹੁਤੇ ਲੋਕਾਂ ਕੋਲ ਟਿਕਟ ਲਈ ਪੈਸੇ ਨਹੀਂ ਸੀ। ਸਾਡੇ ਸਮੇਤ ਚੰਡੀਗੜ੍ਹ ਦੀ ਕਹਾਣੀ ਤੁਹਾਨੂੰ ਦੱਸ ਰਹੇ ਕੁਝ, ਕਿਉਂਕਿ ਲੋਕ ਜਾਣਦੇ ਸੀ ਇੱਕ ਦੂਜੇ ਨੂੰ। ਜਿਹੜੇ ਪ੍ਰਬੰਧਕ ਸੀ ਉਹਨਾਂ ਨਾਲ ਉਧਾਰ ਕਰਕੇ, ਅਸੀਂ ਖੁਦ ਉਹਨਾਂ ਨਾਲ ਉਧਾਰ ਕਰਕੇ 4 ਟਿਕਟਾਂ ਲੈ ਕੇ ਆਪਣੀ ਫੈਮਿਲੀ ਅਸੀਂ ਉਹ ਦੇਖ ਕੇ ਆਏ। ਸੋ ਇਹ ਸਿਚੁਏਸ਼ਨ ਹੈ। 50 ਦਿਨ ਤੋਂ ਬਾਅਦ ਵੀ ਹਾਲਾਤ ਇਹ ਹੈ ਵੀ ਸਵੇਰੇ ਤੜਕੇ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ, ਲੋਕਾਂ ਨੇ ਮੰਜੇ ਤੱਕ ਡਾਏ ਹੋਏ ਆ ATM ਦੇ ਬਾਹਰ, ਤੇ ਤੜਕੇ ਲਾਈਨਾਂ ਲੱਗੀਆਂ ਹੁੰਦੀਆਂ ਮੰਜੇ। ਰਾਤਾਂ ਵੀ ਲੋਕ ਕਈ ਉੱਥੇ ਕੱਟਦੇ ਆ। ਸਵੇਰੇ ਜਦੋਂ ਫੇਰ ਤੁਰ ਪੈਂਦਾ ਬੈਂਕ ਤੇ 11 ਵਜੇ ਤੱਕ ਕੈਸ਼ ਕਹਿੰਦੇ ਖਤਮ ਹੋ ਜਾਂਦਾ। ਚੰਡੀਗੜ੍ਹ ਦੀ ਗੱਲ ਕਰਦਾ, 1000 ATM ਹੈ, 1000 ਦੇ ਵਿੱਚੋਂ 10% ਚੱਲਦੇ ਆ, ਬਾਕੀ ਸਾਰੇ ਬੰਦ ਪਏ ਆ। ਉਹ 10% ਵੀ 11-12 ਵਜੇ ਤੱਕ ਚੱਲਦੇ ਆ, ਮੁੜ ਕੇ ਕੈਸ਼ ਖਤਮ ਜੀ। ਪੰਜਾਬ ਦੀ ਗੱਲ ਮੈਂ ਤੁਹਾਨੂੰ ਸਾਂਝੀ ਇਹ ਕਰਦਾ ਵੀ ਹੁਣ ਖਾਸ ਤੌਰ ਤੇ ਭਾਰਤ ਪਾਕਿਸਤਾਨ ਸਰਹੱਦ ਤੇ ਜ਼ਿਲ੍ਹਾ ਫਾਜ਼ਿਲਕਾ 'ਚ ਇੱਕ ਪੜਤਾਲ ਕੀਤੀ ਗਈ। ਉਹ ਖਬਰ ਸਾਡੇ ਕੋਲ ਆਈ ਹੈ ਵੀ ਸਰਹੱਦੀ ਏਰੀਏ 'ਚ ਜ਼ਿਲ੍ਹਾ ਫਾਜ਼ਿਲਕਾ ਵੀ, ਬਾਕੀ ਸਰਹੱਦੀ ਏਰੀਏ ਦੇ ਵਿੱਚ ਵੀ ਉੱਥੇ ਜਿਹੜੇ ਕਾਰੋਬਾਰ ਉਹਨਾਂ ਨੂੰ ਇੰਨੀ ਜ਼ਬਰਦਸਤ ਸੱਟ ਵੱਜੀ ਹੈ। ਜਿਹੜਾ ਉੱਥੇ ਚੌਲਾਂ ਦਾ ਕੰਮ ਹੈ ਜਾਂ ਭੱਠਿਆਂ ਦਾ ਕਾਰੋਬਾਰ ਹੈ, ਮੈਰਿਜ ਪੈਲਸ ਵਾਲੇ ਆ ਜਾਂ ਸਿਨੇਮਾ ਘਰਾਂ ਵਾਲੇ ਆ, ਸਰਹੱਦੀ ਏਰੀਏ ਦੀ ਹਾਲਤ ਇਹ ਹੋ ਗਈ ਹੈ ਕਿ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੈ। ਤੇ ਉਹਦਾ ਖਮਿਆਜ਼ਾ ਕਿਹਨੂੰ ਭੁਗਤਣਾ ਪੈ ਰਿਹਾ? ਆਮ ਕਾਮੇ ਨੂੰ, ਆਮ ਮਜ਼ਦੂਰ। ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ, ਉਹਨਾਂ ਨੂੰ ਪਰਿਵਾਰ ਪਾਲਣੇ ਔਖੇ ਹੋ ਰਹੇ। ਸਿਨੇਮਾ ਘਰ ਵਾਲੇ ਕਹਿੰਦੇ ਆ ਵੀ ਦਰਸ਼ਕ ਆ ਨਹੀਂ ਰਹੇ, ਅਸੀਂ ਕੀ ਕਰੀਏ। ਫਿਰ ਜਿਹੜਾ ਸਰਹੱਦੀ ਏਰੀਆ ਖਾਸ ਤੌਰ ਤੇ ਉੱਥੇ ਤਾਂ ਟੈਲੀਫੋਨ ਦੀ ਵੀ ਸਮੱਸਿਆ, ਇੰਟਰਨੈਟ ਦੀ ਵੀ ਪ੍ਰੋਬਲਮ ਹੈ, ਡਿਜੀਟਲ ਭੁਗਤਾਨ ਹੋ ਨਹੀਂ ਸਕਦਾ। ਜੇ ਦੇਸ਼ ਦੀ ਗੱਲ ਕਰੀਏ ਤਾਂ ਦੇਸ਼ ਭਰ ਦੇ ਵਿੱਚ ਹਾਲਾਤ ਇਹ ਹੈ ਵੀ ਕਹਿ ਰਿਹਾ ਵੀ ਡਿਜੀਟਲ ਕਰ ਦਿੱਤਾ ਜੀ, ਸਾਰਾ ਡਿਜੀਟਲ ਕਰ ਦਿੱਤਾ। ਲੱਖਾਂ ਪਿੰਡ ਹੈ ਜਿੱਥੇ ਬਿਜਲੀ ਹੋਏ ਨਹੀਂ। ਜਿੱਥੇ ਬਿਜਲੀ ਹੈ ਨਹੀਂ ਉੱਥੇ ਬੈਂਕ ਕਿੱਦਾਂ ਹੋ ਸਕਦਾ ਵੀ? ਜਿੱਥੇ ਬਿਜਲੀ ਹੈ ਨਹੀਂ, ਬੈਂਕ ਦਾ ਸਾਰਾ ਸਿਸਟਮ ਤੁਹਾਨੂੰ ਪਤਾ ਚੱਲ ਰਿਹਾ ਅੱਜ ਕੱਲ੍ਹ, ਨੈਟ ਤੇ ਚੱਲ ਰਿਹਾ। ਜਿੱਥੇ ਬਿਜਲੀ ਉੱਥੇ ਬੈਂਕ ਨਹੀਂ ਹੋਏਗਾ। ਜਿੱਥੇ ਬੈਂਕ ਹੋਏਗਾ ਵੀ ਹੈ ਉੱਥੇ ਵੀ ਕਹਿ ਲਓ ਵੀ ਇੰਟਰਨੈਟ ਦੀ ਪ੍ਰੋਬਲਮ ਹੈਗੀ, ਉੱਥੇ ATM ਨਹੀਂ ਹੋਏਗਾ, ਬਾਕੀ ਜਿਹੜੀਆਂ ਫੈਸਿਲਿਟੀਆਂ ਉਹ ਨਹੀਂ ਹੋਣਗੀਆਂ।
ਸੋ 8 ਨਵੰਬਰ ਨੂੰ ਮੋਦੀ ਸਾਹਿਬ ਨੇ ਕਾਲੇ ਧਨ ਯਾਨੀ ਬਲੈਕ ਮਨੀ ਤੇ ਜਾਲੀ ਕਰੰਸੀ ਦੇ ਖਿਲਾਫ ਨੋਟਬੰਦੀ ਕੀਤੀ ਸੀ। ਦਾਅਵਾ ਇਹ ਸੀ ਵੀ ਲੌਂਗ ਟਰਮ ਦੇ ਵਿੱਚ ਇਹਦੇ ਬੜੇ ਲਾਭ ਹੋ ਜਾਣੇ ਆ, ਕੈਸ਼ਲੈਸ ਇਕੋਨਮੀ ਦਾ ਮਾਹੌਲ ਬਣ ਜਾਣਾ। ਲੋਕ ਮਜ਼ਾਕ ਕਰਦੇ ਆ ਵੀ ਠੀਕ ਆ, ਸੱਚਮੁੱਚ ਹੀ ਕੈਸ਼ਲੈਸ ਕਰਤਾ ਹਿੰਦੁਸਤਾਨ ਨੂੰ। ਜਿਹੜੀ ਪਹਿਲੀ ਵਾਰ ਹੋਇਆ ਮੇਰੇ ਪੈਸੇ ਬੈਂਕ 'ਚ ਪਏ ਆ, ਮੈਂ ਆਪਣੇ ਪੈਸੇ ਨਹੀਂ ਲੈ ਸਕਦਾ। ਸਾਰੇ ਲੋਕਾਂ ਦੀ ਸੇਵਿੰਗਸ ਜਿਹੜੀਆਂ ਸੀਗੀਆਂ ਕਢਵਾ ਕੇ ਬੈਂਕਾਂ 'ਚ, ਜਿਹੜੀਆਂ ਬੈਂਕਾਂ ਡੁੱਬ ਰਹੀਆਂ ਸੀ ਤੇ ਉਹਨਾਂ ਬੈਂਕਾਂ ਜਮ੍ਹਾਂ ਕਰਾਤੀਆਂ। 15 ਲੱਖ ਕਰੋੜ ਰੁਪਏ ਦੇ ਵਿੱਚੋਂ 13.5 ਲੱਖ ਕਰੋੜ ਰੁਪਇਆ ਬੈਂਕਾਂ 'ਚ ਚਲਾ ਗਿਆ। ਲੋਕ ਕੰਗਾਲ ਹੋ ਗਏ। ਬੰਦਾ ਆਪਣੇ ਪੈਸੇ ਨਹੀਂ ਲੈ ਸਕਦਾ ਜੀ, ਕਮਾਲ ਹੈ। ਤੇ 100 ਦੇ ਨੇੜੇ ਤੇੜੇ ਮੌਤਾਂ ਹੋ ਗਈਆਂ। ਕੋਈ ਖੁਦਕੁਸ਼ੀ ਕਰ ਗਿਆ, ਕੋਈ ਦਿਲ ਦੇ ਦੌਰੇ ਨਾਲ ਮਰ ਗਿਆ ਲਾਈਨਾਂ 'ਚ ਖੜਾ ਹੋਇਆ। ਤੇ ਇਹਦਾ ਕਾਤਲ ਕੌਣ ਹੈ? ਸਿੱਧੇ ਤੌਰ ਤੇ ਸਟੇਟ ਕਾਤਲ ਹੈ। ਇਹ ਤੈਅ ਹੋਣਾ ਚਾਹੀਦਾ ਵੀ ਜਦੋਂ ਇੱਥੇ ਕੋਈ ਖੁਦਕੁਸ਼ੀ ਕਰਦਾ, ਨਾਲ ਦੀ ਨਾਲ ਮੁਆਵਜ਼ਿਆਂ ਦੀ ਵੀ ਗੱਲ ਚੱਲਦੀ ਹੈ। ਜਦੋਂ ਕਿਤੇ ਵੀ ਕੋਈ ਹੋਰ ਇਸ ਤਰ੍ਹਾਂ ਕਿਸੇ ਦਾ ਮਰਡਰ ਹੋ ਜਾਂਦਾ ਜਾਂ ਕੋਈ ਮੌਤ ਹੁੰਦੀ, ਅਣਆਈ ਮੌਤ ਹੋ ਜਾਂਦੀ ਹੈ, ਸਰਕਾਰਾਂ ਮੁਆਵਜ਼ੇ ਦੇਣ ਤੁਰ ਪੈਂਦੀਆਂ, ਆਪਣੀ ਡਫਲੀ ਲੈ ਕੇ ਪਹੁੰਚ ਜਾਂਦੀਆਂ ਉੱਥੇ। ਤੇ ਆਹ ਸਰਕਾਰ ਦੇ ਕੀਤੇ ਕੰਮ ਕਰਕੇ 100 ਬੰਦਾ ਮਰ ਗਿਆ ਹੋਵੇ ਤੇ ਉਹਨਾਂ ਦੀ ਸਾਰ ਵੀ ਨਾ ਕੋਈ ਲਵੇ ਤੇ ਜਵਾਬਦੇਹੀ ਵੀ ਨਾ ਕੋਈ ਹੋਵੇ। ਤੇ ਇਹ ਲਗਾਤਾਰ ਗੱਲ ਵੱਧ ਰਹੀ ਹੈ, ਹੋਰ ਵੱਧ ਰਹੀ ਹੈ। ਹਾਲਾਤ ਬਹੁਤ ਜ਼ਿਆਦਾ ਮਾੜੇ ਨੇ। ਤੇ ਜਿਹੜੀ ਬਲੈਕ ਮਨੀ ਦੀ ਗੱਲ ਕਰਦੇ ਸੀ, ਤੇ ਬਲੈਕ ਮਨੀ 3000 ਕਰੋੜ ਰੁਪਏ ਤੋਂ ਵੱਧ ਬਾਹਰ ਆਈ ਨਹੀਂ। ਤੇ ਪ੍ਰੋਪਰਟੀ ਦੀ ਮਾਰਕੀਟ 50% ਘੱਟ ਗਈ, 25% ਪ੍ਰੋਪਰਟੀ ਦੀ ਮਾਰਕੀਟ ਉਦਾਂ ਡਿੱਗ ਗਈ ਆ। ਸੀਮੈਂਟ ਦੀ ਵਿਕਰੀ 60% ਘੱਟ ਗਈ। ਛੋਟੇ ਛੋਟੇ ਫੈਕਟ ਆਏ ਆ ਸਾਡੇ ਕੋਲ ਵੀ 60% ਸੀਮੈਂਟ ਦੀ ਵਿਕਰੀ ਘੱਟ ਗਈ। ਪੰਜਾਬ ਦੇ ਵਿੱਚ 10 ਲੱਖ ਟਨ ਸੀਮੈਂਟ ਦੀ ਵਿਕਰੀ ਹੋਈ ਸੀ ਅਕਤੂਬਰ 'ਚ, ਤੇ ਨਵੰਬਰ 'ਚ ਹੋਈ ਸੀ 5.5 ਲੱਖ, ਤੇ ਦਸੰਬਰ 'ਚ 4 ਲੱਖ ਟਨ ਰਹਿ ਗਏ। ਇਹ ਹਾਲਾਤ ਨੇ। ਫਿਰ ਜਿਹੜਾ ਲਗਾਤਾਰ ਆਟੋਮੋਬਾਈਲ ਦਾ ਕਾਰੋਬਾਰ ਹੈ, ਉਹ 10 ਸਾਲਾਂ 'ਚ ਪਹਿਲੀ ਵਾਰ ਉਹਦੀ ਵਿਕਰੀ ਜਿਹੜੀ ਆ ਘੱਟ ਗਈ ਹੈ। 11% ਤੱਕ ਉਹਨਾਂ ਦੀ ਵਿਕਰੀ ਘੱਟ ਗਈ ਹੈ। ਆਉਣ ਵਾਲੇ ਸਮਾਂ ਦੇ ਵਿੱਚ ਦੇਖੋ ਕੀ ਹੁੰਦਾ। ਟੂਰਿਜ਼ਮ ਘੱਟ ਗਿਆ, ਬਹੁਤ ਸਾਰੀਆਂ ਚੀਜ਼ਾਂ, ਬਿਜ਼ਨਸ ਜਿਹੜਾ ਟੋਟਲ ਬਿਜ਼ਨਸ ਘੱਟ ਗਿਆ ਜੀ। ਤੇ ਇਹ ਸਾਰੀਆਂ ਚੀਜ਼ਾਂ, ਜਿਊਲਰੀ ਦਾ ਕਾਰੋਬਾਰ ਜਿਹੜਾ ਆ, ਇਹ ਪਹਿਲੇ ਦਿਨ ਤਾਂ ਬੜਾ ਜਿਊਲਰੀ ਸੋਨਾ ਵਿਕਿਆ ਜੀ, ਕਿਉਂਕਿ ਲੋਕਾਂ ਨੇ ਫਟਾਫਟ ਖਰੀਦ ਲਿਆ। ਤੇ ਹੁਣ ਟੋਟਲ ਜਿਊਲਰੀ ਦਾ ਕਾਰੋਬਾਰ ਜਿਹੜਾ 20% ਘੱਟ ਗਿਆ। ਸੋ ਇਹ ਸਾਰੀਆਂ ਫੈਕਟਸ ਨੇ। ਇਸ ਫੈਕਟ ਦੇ ਕਿਸੇ ਦੇ ਕੋਲ ਕੋਈ ਜਵਾਬ ਨਹੀਂ, ਨਾ ਸਰਕਾਰ ਕੋਲ, ਨਾ ਮੋਦੀ ਸਾਹਿਬ ਕੋਲ। 31 ਦਸੰਬਰ ਨੂੰ ਮੋਦੀ ਸਾਹਿਬ ਦੇਸ਼ ਨੂੰ ਸੰਬੋਧਨ ਕਰਨਗੇ, ਖਬਰ ਆ ਰਹੀ ਹੈ। 31 ਦਸੰਬਰ ਨੂੰ ਅਚਾਨਕ, ਜਿੱਦਾਂ 8 ਨਵੰਬਰ ਨੂੰ ਕੀਤਾ ਸੀ, ਹੁਣ 31 ਦਸੰਬਰ ਨੂੰ ਫੇਰ ਸੰਬੋਧਨ ਕਰਨਗੇ ਮੁਲਕ ਨੂੰ, ਸਾਰੇ ਦੇਸ਼ ਨੂੰ। ਆਪਣੀਆਂ ਪ੍ਰਾਪਤੀਆਂ ਦੱਸਣਗੇ। ਪ੍ਰਾਪਤੀਆਂ ਅਸਲ 'ਚ ਇਹ ਹੈ, ਜਿੰਨਾ ਮਰਜ਼ੀ ਢੋਆ ਪਿੱਟੀ ਜਾਣ, ਪ੍ਰਾਪਤੀਆਂ ਇਹ ਹੈ ਕਿ ਲੋਕਾਂ ਦੇ ਪੈਸੇ ਕਢਾ ਕੇ ਜਿਹੜੇ 8 ਲੱਖ ਕਰੋੜ ਰੁਪਏ ਵੱਡੇ ਲੋਕਾਂ ਦੇ ਰਾਈਟ ਆਫ ਕੀਤੇ ਆ ਜਾਂ ਕਰਨੇ ਆ, ਉਹਨਾਂ ਨੂੰ ਦੇ ਦਿੱਤੇ ਗਏ ਆ। ਸਾਡਾ ਪੈਸਾ ਦੇ ਦਿੱਤਾ ਉਹਨਾਂ ਨੂੰ। ਸੋ ਦੇਸ਼ ਨੂੰ ਲੁੱਟ ਕੇ ਪੂਰੀ ਤਰ੍ਹਾਂ ਲੁੱਟ ਕੇ ਖਾਲੀ ਕਰ ਦਿੱਤਾ ਗਿਆ ਤੇ ਲੋਕਾਂ ਦੇ ਹੱਥ 'ਚ ਠੁੱਕੇ ਫੜਾ ਦਿੱਤੇ ਗਏ ਜੀ। ਜੀ। ਅਗਲੀ ਆਪਾਂ ਜੇ ਗੱਲ ਕਰੀਏ ਸੁਸ਼ੀਲ ਜੀ, ਵੀ ਜਗਮੀਤ ਬਰਾੜ ਪਹਿਲੋਂ ਆਮ ਆਦਮੀ ਪਾਰਟੀ ਦੇ ਵਿੱਚ ਆਪਣੇ ਬੰਦਿਆਂ ਸਮੇਤ ਆਏ, ਹੁਣ ਉਹ ਆਪਣੇ ਬੰਦੇ ਕਹਿੰਦੇ ਪੱਟ ਕੇ ਲਈ ਜਾ ਰਹੇ ਨੇ। ਤ੍ਰਿਣਮੂਲ ਕਾਂਗਰਸ ਦੇ ਵਿੱਚ ਹਾਲਾਤ ਜਿਹੜੇ ਆਪਾਂ ਕਹਿ ਸਕਦੇ ਜਗਮੀਤ ਬਰਾੜ ਹੋਣਾ ਦੇ ਮਾੜੇ ਆ। ਇੱਕ ਪਾਸੇ ਬੰਦੇ ਪੱਟੀ ਜਾਂਦੇ ਆ, ਨਾਲੇ ਕਹਿੰਦੇ ਗੱਠ ਜੋੜ ਲਈ ਵੀ ਤਿਆਰ ਆ। ਦੇਖੋ, ਤੁਹਾਨੂੰ ਪਤਾ ਹੈ ਕਿ ਜਗਮੀਤ ਬਰਾੜ ਹੋਰਾਂ ਦੀ ਬੜੀ ਕੋਸ਼ਿਸ਼ ਰਹੀ ਕਿ ਮੈਂ ਤਾਂ ਜੀ ਬਿਨਾਂ ਸ਼ਰਤ ਹਮਾਇਤ ਕਰਦੇ ਆਮ ਆਦਮੀ ਪਾਰਟੀ ਦੀ। ਉਹਨਾਂ ਨੂੰ ਇਹ ਉਮੀਦ ਸੀ ਵੀ ਮੇਰਾ ਵੱਡਾ ਨਾਂ ਆ, ਤੇ ਉਹਨਾਂ ਨੂੰ ਸਟੇਜ ਤੇ ਵੀ ਅਰਵਿੰਦ ਕੇਜਰੀਵਾਲ ਲੈ ਗਏ, ਪਰ ਉਹਨਾਂ ਦੀ ਇਹ ਸੀ ਵੀ ਆਮ ਆਦਮੀ ਪਾਰਟੀ ਸ਼ਾਮਲ ਨਹੀਂ ਹੋਣਾ, ਵੀ ਮੇਰੇ ਨਾਲ ਗੱਠਜੋੜ ਹੋਵੇ। ਤੇ 10-12 ਸੀਟਾਂ ਤੇ ਉਹਨਾਂ ਦੀ ਨਿਗਾਹ ਸੀ ਵੀ ਇਸ ਬਹਾਨੇ ਆਮ ਆਦਮੀ ਪਾਰਟੀ ਦੀ ਵੀ ਲੋੜ ਹੈ, ਵੀ ਉਹਨਾਂ ਨੂੰ ਵੀ ਕੁਝ ਲੋਕ ਚਾਹੀਦੇ ਆ ਕਿ 8-10 ਸੀਟਾਂ ਮੈਨੂੰ ਮਿਲ ਜਾਣ। ਉੱਧਰੋਂ ਕਿਸੇ ਦਾ ਹੰਗਾਰਾ ਨਹੀਂ ਭਰਿਆ ਗਿਆ, ਕਿਉਂਕਿ ਆਮ ਆਦਮੀ ਪਾਰਟੀ ਵੱਧ ਤੋਂ ਵੱਧ 1 ਸੀਟ ਦੇ ਸਕਦੀ ਸੀ, 2 ਸੀਟਾਂ ਦੇਣ ਦੀ। ਉਹ 8-10 ਸੀਟਾਂ ਨਹੀਂ ਸੀ ਦੇ ਸਕਦੀ। ਉਹ ਬੈਂਸ ਭਰਾਵਾਂ ਨਾਲ ਤਾਂ ਗੱਠਜੋੜ ਕਰ ਲਿਆ। ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਵੀ ਕਿਸੇ ਨਾਲ ਗੱਠਜੋੜ ਨਹੀਂ ਕਰਨਾ, ਜਿਹਨੇ ਆਉਣਾ ਆਪਣੇ ਆਪ ਨੂੰ ਮਰਜ ਕਰੇ ਆਮ ਆਦਮੀ ਪਾਰਟੀ 'ਚ, ਉਹਨਾਂ ਨੇ ਵੀ ਯੂ ਟਰਨ ਲਿਆ ਤੇ ਬੈਂਸ ਭਰਾਵਾਂ ਨੂੰ ਕਰ ਲਿਆ। ਪਰ ਜਗਮੀਤ ਬਰਾੜ ਵੱਲ ਉਹਨਾਂ ਦੀ ਤਵੱਜੋ ਇਸ ਕਰਕੇ ਨਹੀਂ ਗਈ ਕਿ ਜਗਮੀਤ ਬਰਾੜ ਦਾ ਨਾਂ ਵੱਡਾ ਹੈ, ਪਰ ਹੁਣ ਮਾਸਸ ਦੇ ਵਿੱਚ, ਜਨਮਾਨਸ ਦੇ ਵਿੱਚ ਜਾਂ ਮਾਸਸ ਦੇ ਵਿੱਚ, ਲੋਕਾਂ ਦੇ ਵਿੱਚ ਉਹ ਹਰਮਨ ਪਿਆਰਤਾ ਹੁਣ ਨਹੀਂ ਰਹੀ। ਲੋਕ ਟੁੱਟ ਗਏ। ਜਿਹੜੇ ਜਗਮੀਤ ਬਰਾੜ ਨਾਲ ਸੀਗੇ ਉਹਦੇ 'ਚ ਵੀ ਕੁਝ ਲੋਕ ਇੱਧਰ ਉੱਧਰ ਖਿੰਡ ਪੁੰਡ ਗਏ, ਕੁਝ ਕਾਂਗਰਸ 'ਚ ਰਹਿ ਗਏ, ਕੁਝ ਆਮ ਆਦਮੀ ਪਾਰਟੀ ਚਲ ਗਏ। ਹਾਰ ਕੇ ਜਗਮੀਤ ਬਰਾੜ ਨੇ ਤ੍ਰਿਣਮੂਲ ਕਾਂਗਰਸ ਬਣਾ ਲਈ। ਅਸਲ 'ਚ ਉਹਨਾਂ ਦੀ ਮਮਤਾ ਬੈਨਰਜੀ ਦੇ ਨਾਲ ਥੋੜੀ ਸਾਂਝ ਹੈ। ਮਮਤਾ ਬੈਨਰਜੀ ਦੇ ਨਾਲ ਹੀ ਡਾਇਲੋਗ ਚਲਾ ਕੇ ਉਹ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਚਾਹੁੰਦੇ ਸੀ, ਪਰ ਆਮ ਆਦਮੀ ਪਾਰਟੀ ਇਸ ਗੱਲ ਲਈ ਤਿਆਰ ਨਹੀਂ ਹੋਈ ਕਿ ਜਗਮੀਤ ਬਰਾੜ ਨੂੰ 10-12 ਸੀਟਾਂ ਦਿੱਤੀਆਂ ਜਾਣ।
ਹੁਣ ਕੀ ਹੋ ਰਿਹਾ ਕਿ ਹੁਣ ਜਗਮੀਤ ਬਰਾੜ ਦਾ ਆਮ ਆਦਮੀ ਪਾਰਟੀ ਨਾਲ ਗੱਠਜੋੜ ਤਾਂ ਦੂਰ ਦੀ ਗੱਲ ਰਹਿ ਗਈ। ਉਹਨਾਂ ਨੇ ਜਿਹੜੀ ਤ੍ਰਿਣਮੂਲ ਕਾਂਗਰਸ ਬਣਾਈ ਹੈ ਉਹਦੇ 'ਚ ਕੁਝ ਲੋਕ ਜਿਹੜੇ ਆਮ ਆਦਮੀ ਪਾਰਟੀ ਤੋਂ ਫਰਸਟ੍ਰੇਟ ਨੇ, ਜਿਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ, ਜਾਂ ਕੁਝ ਕਹਿ ਲਓ ਵੀ ਕੁਝ ਦਾਅ ਲਾਉਣ ਆਏ ਸੀ ਆਮ ਆਦਮੀ ਪਾਰਟੀ 'ਚ, ਦਾਅ ਲੱਗਦਾ ਨਹੀਂ ਦਿਖਾਈ ਦਿੱਤਾ ਤੇ ਉਹ ਬਾਗੀ ਹੋ ਗਏ। ਤੇ ਬਾਗੀ ਹੋ ਕੇ ਜਿਹਨਾਂ ਨੂੰ ਕਾਂਗਰਸ 'ਚ ਸ਼ਰਨ ਨਹੀਂ ਮਿਲੀ, ਜਿਹਨਾਂ ਨੂੰ ਅਕਾਲੀਆਂ ਦੇ ਵਿੱਚ ਕੋਈ ਛਤਰੀ ਨਹੀਂ ਮਿਲੀ, ਤੇ ਉਹ ਫਿਰ ਤ੍ਰਿਣਮੂਲ ਕਾਂਗਰਸ ਦੇ ਯਾਨੀ ਜਗਮੀਤ ਬਰਾੜ ਦੇ ਪੱਲੇ 'ਚ ਆ ਗਏ। ਦੋ ਨਾਂ ਆਏ ਨੇ ਸਾਡੇ ਕੋਲ। ਮੋਹਾਲੀ SC ਵਿੰਗ ਦੀ ਲੀਡਰ ਹੈ ਗੁਰਜਿੰਦਰਜੀਤ ਸਿੰਘ, ਤੇ ਮਹਿਲਾ ਵਿੰਗ ਦੀ ਲੀਡਰ ਹੈ ਦਲਵਿੰਦਰ ਕੌਰ ਜੀ। ਉਹ ਗਏ ਨੇ ਜਗਮੀਤ ਬਰਾੜ ਨਾਲ, ਜਿਹਨਾਂ ਦਾ ਇੱਥੇ ਮੋਹਾਲੀ ਦੇ ਵਿੱਚ ਕੋਈ ਬਹੁਤ ਵੱਡਾ ਆਧਾਰ ਨਹੀਂ ਹੈ। ਤੇ ਇੱਕ ਖਬਰ ਆ ਰਹੀ ਹੈ ਕਿ ਨਵਾਂ ਸ਼ਹਿਰ ਸੈਕਟਰ ਦਾ ਕੋਈ ਇੰਚਾਰਜ ਹੈ, ਉਹਨੇ ਰਿਜ਼ਾਈਨ ਕੀਤਾ ਤੇ ਆਮ ਆਦਮੀ ਪਾਰਟੀ ਚੋਂ, ਤੇ ਉਹ ਤ੍ਰਿਣਮੂਲ ਕਾਂਗਰਸ ਚਲ ਗਿਆ। ਨਾਲ ਇਲਜ਼ਾਮ ਇਹ ਜਾਣ ਵਾਲੇ ਜਿਹੜੇ ਲੋਕ ਇਹ ਲਾ ਰਹੇ ਆ ਵੀ ਲਓ ਜੀ ਪਾਰਟੀ ਜਿਹੜੀ ਆ ਉਹ ਤਾਂ ਜੀ ਸੀਟਾਂ ਦਾ ਮੁੱਲ ਪਾ ਰਹੀ ਆਮ ਆਦਮੀ ਪਾਰਟੀ। 117 ਦੇ 117 ਸੀਟਾਂ ਦਾ ਮੁੱਲ ਪਾਤਾ ਪਾਰਟੀ ਨੇ, 2-2 ਕਰੋੜ ਦੀ ਟਿਕਟ ਵੇਚੀ ਹੈ। ਤੇ ਜਗਮੀਤ ਬਰਾੜ ਇਹਨਾਂ ਦਾ ਸਵਾਗਤ ਕਰ ਰਹੇ ਤ੍ਰਿਣਮੂਲ ਕਾਂਗਰਸ। ਨਾਲ ਦੀ ਨਾਲ ਕਹੀ ਜਾਂਦੇ ਆ ਕਿ ਉਹ ਆਮ ਆਦਮੀ ਪਾਰਟੀ ਨਾਲ ਗੱਠਜੋੜ ਲਈ ਤਿਆਰ ਹੈ। ਏਦਾਂ ਗੱਲ ਹੋ ਨਹੀਂ ਸਕਦੀ। ਇੱਕ ਪਾਸੇ ਤੁਸੀਂ ਕੁਝ ਲੋਕ ਲੈ ਰਹੇ ਹੋ ਤੇ ਲੋਕ ਇਹ ਇਲਜ਼ਾਮ ਲਾ ਕੇ ਆ ਰਹੇ ਆ ਆਮ ਆਦਮੀ ਪਾਰਟੀ ਤੇ ਵੀ ਇਹ ਟਿਕਟਾਂ ਵੇਚਦੀ ਹੈ ਜੀ, 2-2 ਕਰੋੜ ਦੀ ਟਿਕਟ ਵੇਚੀ ਹੈ। ਦੂਜੇ ਪਾਸੇ ਤੁਸੀਂ ਉਸੇ ਪਾਰਟੀ ਨੂੰ ਕਹਿ ਰਹੇ ਹੋ ਵੀ ਮੈਂ ਤੁਹਾਡੇ ਨਾਲ ਗੱਠਜੋੜ ਨੂੰ ਤਿਆਰ ਹੈ। ਸੋ ਕਿਸੇ ਕਿਸਮ ਦਾ ਕੋਈ ਆਈਡੀਓਲੋਜੀ, ਕੋਈ ਸਿਧਾਂਤ ਕੁਝ ਨਹੀਂ ਹੈ। ਸਿਰਫ ਉੱਧਰੋਂ ਇੱਧਰ ਆਉਣ ਜਾਣ ਵਾਲੇ ਲੋਕਾਂ ਦੀ ਇੱਕ ਦੁਕਾਨਦਾਰੀ ਸਜੀ ਹੋਈ ਹੈ। ਕੋਈ ਇੱਧਰ ਜਾਂਦਾ, ਕੋਈ ਇੱਧਰ ਜਾਂਦਾ, ਜਿੱਥੇ ਜਿਹੜਾ ਸੌਦਾ ਵਿਕਦਾ ਵੇਚੀ ਜਾਂਦਾ। ਤੇ ਸੌਦੇ ਦੀ ਕੁਆਲਿਟੀ ਜਿਹੜੀ ਹੈ ਉਹਦੇ ਤੇ ਸ਼ੱਕ ਰਹੇਗਾ ਸਦਾ ਹੀ। ਜਿਹੜਾ ਸੌਦਾ ਕਦੀ ਇੱਧਰੋਂ ਉੱਧਰ ਤੇ ਉੱਧਰੋਂ ਉੱਧਰ ਹੋ ਰਿਹਾ ਹੋਵੇ, ਉਹਦੀ ਕੁਆਲਿਟੀ ਤਾਂ ਲਾਜ਼ਮੀ ਤੌਰ ਦੇ ਉੱਤੇ ਸ਼ੱਕ ਰਹੇਗਾ। ਸੋ ਜਿਹੜੇ ਦਲ ਬਦਲੂ ਹੈਗੇ ਆ, ਜਿਹੜੇ ਡੱਡੂ ਛੜੱਪੇ ਮਾਰ ਕੇ ਕਦੀ ਇੱਧਰ ਚੱਲ ਜਾਂਦੇ, ਕਦੀ ਉੱਧਰ ਚੱਲ ਜਾਂਦੇ, ਉਹਨਾਂ ਦੀ ਕਿੰਨੀ ਕੁ ਜ਼ਿਆਦਾ ਸੰਜੀਦਗੀ ਰਹੇਗੀ ਪੰਜਾਬ ਦੇ ਮੁੱਦਿਆਂ ਨਾਲ, ਪੰਜਾਬ ਦੇ ਨਾਲ ਜਾਂ ਲੋਕਾਂ ਦੇ ਨਾਲ, ਇਹਦੇ ਤੇ ਸਵਾਲ ਹੀ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਸਾਰਾ ਵਰਤਾਰਾ ਅਸੀਂ ਦੇਖ ਰਹੇ ਹਾਂ, ਹੰਢਾ ਰਹੇ ਹਾਂ, ਤੇ ਪੰਜਾਬੀਆਂ ਨੂੰ ਜ਼ਰੂਰ ਇਹਦਾ ਧਿਆਨ ਰੱਖਣਾ ਚਾਹੀਦਾ ਵੀ ਨਵੇਂ ਧੋਖੇ ਦੇਣ ਵਾਸਤੇ ਕੁਝ ਨਾ ਕੁਝ ਤੁਹਾਡੇ ਸਾਹਮਣੇ ਲਗਾਤਾਰ ਆ ਰਿਹਾ ਹੈ। ਨਵੇਂ ਧੋਖੇ ਦੇਣ ਵਾਸਤੇ, ਇਹਨਾਂ ਨਵੇਂ ਤਾਜ਼ੇ ਧੋਖਿਆਂ ਤੋਂ ਬਚਣ ਵਾਸਤੇ ਪੰਜਾਬੀਆਂ ਨੂੰ ਕਿਤੇ ਨਾ ਕਿਤੇ ਇੱਕ ਮਨ ਬਣਾ ਲੈਣਾ ਚਾਹੀਦਾ। ਜੀ ਸੁਸ਼ੀਲ ਜੀ, ਜੇ ਆਪਾਂ ਅਗਲੀ ਗੱਲ ਕਰ ਲਈਏ, ਯੂਪੀ ਦੇ ਵਿੱਚ ਜਿਹੜੀ ਸਮਾਜਵਾਦੀ ਪਾਰਟੀ ਆ ਉਹ ਕਹਿੰਦੇ ਜੀ ਟੁੱਟਣ ਦੇ ਕਿਨਾਰੇ ਆ, ਬਰਾਬਰ ਦੀਆਂ ਲਿਸਟਾਂ ਜਾਰੀ ਹੋ ਰਹੀਆਂ ਨੇ। ਬਹੁਤ ਮੁਸ਼ਕਿਲ ਹਾਲਾਤ ਬਣ ਗਏ ਨੇ ਉੱਤਰ ਪ੍ਰਦੇਸ਼ ਦੇ ਵਿੱਚ। ਉੱਤਰ ਪ੍ਰਦੇਸ਼ ਦੇ ਵਿੱਚ ਅਸਲ ਦੇ ਵਿੱਚ ਘਰੇਲੂ ਲੜਾਈ ਐਡੀ ਜ਼ਬਰਦਸਤ ਹੋ ਗਈ ਹੈ ਸਮਾਜਵਾਦੀ ਪਾਰਟੀ ਦੀ, ਪਿਓ ਪੁੱਤ ਦੀ ਲੜਾਈ, ਚਾਚੇ ਭਤੀਜੇ ਦੀ ਲੜਾਈ, ਉੱਥੇ ਬਰਾਬਰ ਦੀਆਂ ਲਿਸਟਾਂ ਜਾਰੀ ਹੋਣੀਆਂ ਸ਼ੁਰੂ ਹੋ ਗਈਆਂ। ਬਰਾਬਰ ਦੀਆਂ ਲਿਸਟਾਂ, ਮਤਲਬ ਤਾਜ਼ਾ ਜਾਣਕਾਰੀ ਇਹ ਆਈ ਆ ਵੀ ਸਮਾਜਵਾਦੀ ਪਾਰਟੀ ਨੇ ਹਾਲਾਤ ਇਹ ਬਣ ਗਏ ਸਮਾਜਵਾਦੀ ਪਾਰਟੀ ਦੇ ਵੀ ਬਿਲਕੁਲ ਟੁੱਟਣ ਦੇ ਕਿਨਾਰੇ ਪਹੁੰਚ ਗਈ ਹੈ। ਅਖਿਲੇਸ਼ ਯਾਦਵ ਹੋਰਾਂ ਨੇ ਆਪਣੇ ਫਾਦਰ ਸਾਹਿਬ ਤੇ ਸਮਾਜਵਾਦੀ ਪਾਰਟੀ ਦੇ ਚੀਫ ਮੁਲਾਇਮ ਸਿੰਘ ਯਾਦਵ ਨੇ ਜਿਹੜਾ ਵਿਧਾਨ ਸਭਾ ਚੋਣਾਂ ਲਈ ਸੂਚੀ ਜਾਰੀ ਕੀਤੀ, ਉਸ ਤੋਂ ਬਾਅਦ ਇੱਕ ਪੈਰਲਲ ਸੂਚੀ ਜਾਰੀ ਕਰ ਦਿੱਤੀ 235 ਉਮੀਦਵਾਰਾਂ ਦੀ। ਪਹਿਲਾਂ 325 ਉਮੀਦਵਾਰਾਂ ਦੀ ਸੂਚੀ ਜਾਰੀ ਹੋਈ ਸੀ, ਕੀਤੀ ਸੀ ਮੁਲਾਇਮ ਸਿੰਘ ਯਾਦਵ ਹੋਰਾਂ ਨੇ। ਉਹਨਾਂ ਦੇ ਪੈਰਲਲ 235 ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ। ਤੇ ਇਸੇ ਤਰ੍ਹਾਂ ਇਹ ਖਬਰ ਆ ਗਈ ਵੀ ਮੀਟਿੰਗ ਚੱਲਦੀ ਰਹੀ ਮੁਲਾਇਮ ਸਿੰਘ ਯਾਦਵ ਦੇ ਘਰ, ਸ਼ਿਵਪਾਲ ਉਹਨਾਂ ਦੇ ਭਰਾ, ਦੋਵਾਂ ਦੀ ਮੀਟਿੰਗ ਚੱਲਦੀ ਰਹੀ। ਉਸ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ, ਕਿਉਂਕਿ ਜਿਹੜੀ ਮੁਲਾਇਮ ਸਿੰਘ ਯਾਦਵ ਨੇ ਲਿਸਟ ਜਾਰੀ ਕੀਤੀ ਸੀ, ਉਸ ਤੋਂ ਬਾਅਦ 78 ਉਮੀਦਵਾਰ ਰਹਿ ਗਏ ਸੀ। 78 ਦੇ ਵਿੱਚੋਂ ਸ਼ਿਵਪਾਲ ਨੇ 68 ਉਮੀਦਵਾਰਾਂ ਦੀ ਹੋਰ ਦੂਜੀ ਸੂਚੀ ਜਾਰੀ ਕਰ ਦਿੱਤੀ। ਜੇ ਹੁਣ ਪੈਰਲਲ ਸੂਚੀਆਂ ਜਾਰੀਆਂ ਹੋਣੀਆਂ, ਉੱਥੋਂ ਖਬਰ ਆ ਰਹੀ ਸੀ, ਮੈਂ ਸੁਣ ਰਿਹਾ ਸੀ, ਤੇ ਉੱਥੋਂ ਦੇ ਇੱਕ ਪੱਤਰਕਾਰ ਕਮਾਲ ਖਾਨ NDTV ਦੇ ਪੱਤਰਕਾਰ ਹੈ, ਉਹ ਕਹਿ ਰਹੇ ਸੀ ਵੀ ਲੋਕ ਏਦਾਂ ਦਾ ਮਜ਼ਾਕ ਉਡਾ ਰਹੇ ਹੈ ਵੀ ਸ਼ਾਇਦ 806 ਉਮੀਦਵਾਰ ਦੀ ਸੂਚੀ ਜਾਰੀ ਹੋਏਗੀ ਸਮਾਜਵਾਦੀ ਪਾਰਟੀ ਵੱਲੋਂ, ਕਿਉਂਕਿ ਕੁੱਲ ਸੀਟਾਂ ਤਾਂ 403 ਹੈ। 806 ਦਾ ਮਤਲਬ ਇਹ ਹੋਇਆ ਕਿ 403 ਸੂਚੀ ਜਾਰੀ ਕਰ ਦੇਣਗੇ ਸ਼ਿਵਪਾਲ ਯਾਦਵ ਜਾਂ ਮੁਲਾਇਮ ਸਿੰਘ ਯਾਦਵ, ਤੇ 403 ਉਮੀਦਵਾਰ ਜਾਰੀ ਕਰ ਦੇਣਗੇ ਅਖਿਲੇਸ਼ ਯਾਦਵ। ਯਾਨੀ ਸਮਾਜਵਾਦੀ ਪਾਰਟੀ ਵੱਲੋਂ 806 ਉਮੀਦਵਾਰ ਲੜਨਗੇ। ਕੀ ਬਣੇਗਾ ਸਮਾਜਵਾਦੀ ਪਾਰਟੀ ਦਾ? ਸੋ ਸਮਾਜਵਾਦੀ ਪਾਰਟੀ ਮੁਲਾਇਮ ਸਿੰਘ ਯਾਦਵ ਕਹਿੰਦੇ ਆ ਕਿ ਸਾਡੀ ਲਿਸਟ 'ਚ ਕੋਈ ਬਦਲਾਅ ਨਹੀਂ ਹੋਣਾ, ਤੇ ਅਖਿਲੇਸ਼ ਯਾਦਵ ਨੇ ਨਵੀਂ ਲਿਸਟ ਜਾਰੀ ਕਰ ਦਿੱਤੀ, 235 ਉਮੀਦਵਾਰਾਂ ਦੀ ਹੋਰ ਵੀ ਗਾਂਹ ਕਰ ਦੇਣਗੇ। ਸੋ ਮੈਨੂੰ ਲੱਗਦਾ ਕਿ ਪਾਰਟੀ ਟੁੱਟ ਸਕਦੀ ਹੈ, ਕਾਫੀ ਹੱਦ ਤੱਕ ਪਾਰਟੀ ਟੁੱਟਣ ਦੇ ਲਾਗੇ ਪਹੁੰਚ ਗਈ ਹੈ। ਤੇ ਜੇ ਟੁੱਟਦੀ ਆ ਪਾਰਟੀ
ਤੇ ਫਿਰ ਅਖਿਲੇਸ਼ ਯਾਦਵ ਨੂੰ ਵੱਖਰੀ ਪਾਰਟੀ ਬਣਾ ਕੇ ਸ਼ਾਇਦ ਕਾਂਗਰਸ ਦੇ ਨਾਲ ਜਾਣਾ ਪਏਗਾ, ਜਿੱਦਾਂ ਦੀ ਖਬਰ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ। ਸੋ ਇਹ ਸਥਿਤੀ ਹੈ ਉੱਤਰ ਪ੍ਰਦੇਸ਼ ਦੀ। ਉੱਤਰ ਪ੍ਰਦੇਸ਼ ਦੇ ਵਿੱਚ ਸਮਾਜਵਾਦੀ ਪਾਰਟੀ ਇੱਕ ਵੱਡੀ ਪਾਰਟੀ ਰਹੀ ਹੈ ਤੇ ਪਰਿਵਾਰ ਦੇ ਵਿੱਚ ਹੀ ਐਡਾ ਜ਼ਬਰਦਸਤ ਸੰਕਟ ਜਿਹੜਾ ਆ ਗਿਆ, ਉਹ ਤੋਂ ਲੱਗਦਾ ਹੈ ਕਿ ਸਮਾਜਵਾਦੀ ਪਾਰਟੀ ਟੁੱਟ ਸਕਦੀ ਹੈ। ਜੀ ਜੀ, ਤੇ ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ ਤੁਹਾਡਾ। ਅਸੀਂ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ ਆ। ਅਗਲੇ ਬੁਲਟਨ ਤੱਕ ਲਈ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮਿਹਰਬਾਨੀ, ਸਤਿ ਸ੍ਰੀ ਅਕਾਲ। ਮਿਹਰਬਾਨੀ, ਸ਼ੁਕਰੀਆ। ਇਸ ਉੱਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰੋਂ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।